ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਚਾਨਣਾ ਪਾਈਦਾ ਹੈ। ਸੋ ਨਾਲ ਜੋੜਦੇ ਹਾਂ ਜੀ ਮਿੰਟੂ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਅੱਜ ਜਾਖੜ ਹੁਣੀ ਬੜਾ ਦਾ ਤਕੜਾ ਖੇਡਿਆ ਹੈ, ਜਿੱਥੇ ਗੱਲ ਤੁਰੀ ਸੀ ਨਸ਼ੇ ਤੋਂ, ਫਿਰ ਨਸ਼ੇ ਤੋਂ ਗੱਲ ਅੱਗੇ ਡੋਪ ਟੈਸਟ 'ਤੇ ਗਈ ਅਤੇ ਜਿਹੜਾ ਹੁਣ ਸੁਨੀਲ ਜਾਖੜ ਹੁਣੀ ਪੱਤਾ ਸਿੱਟਿਆ ਹੈ, ਉਹ ਕਹਿੰਦੇ ਵੀ ਗੱਲ ਤਾਂ ਡੋਪ ਟੈਸਟ ਤੋਂ ਅੱਗੇ ਮਨੀ ਟੈਸਟ ਵੀ ਹੋਣੀ ਚਾਹੀਦੀ ਹੈ, ਮਨੀ ਟ੍ਰੇਲ ਦੇਖਣੀ ਚਾਹੀਦੀ ਹੈ ਕਿ ਇੱਧਰ ਤਾਂ ਕਹਿੰਦੇ ਪੈਸਾ ਕਿੱਥੋਂ ਆ ਰਿਹਾ ਇੰਨਾ। ਇਹ ਸਾਰੀ ਗੱਲਬਾਤ ਇਹ 'ਤੇ ਪਾਇਓ ਜਰਾ ਚਾਨਣਾ ਵੀ ਇਹ ਕਿੰਨਾ ਕੁ ਮੈਚਿਓਰ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਕਿੰਨੀ ਕੁ ਮੈਚਿਓਰ ਹੈ ਅਤੇ ਕਿੰਨਾ ਕੁ ਇਸ 'ਚ ਦਮ ਹੈ। ਮੈਂ ਤੇ ਪਿਛਲੇ ਕਈ ਹਫ਼ਤਿਆਂ ਤੋਂ ਰੌਲਾ ਪਾਉਂਦਾ ਸੀਗਾ ਕਿ ਲਿਸਟਾਂ ਬਣੀਆਂ ਨੇ ਜੀ, ਪੱਤਰਕਾਰਾਂ ਦੀ ਲਿਸਟ। ਮੈਂ ਕਿਹਾ ਸੀਗਾ ਮਾਰਚ ਦੇ ਵਿੱਚ ਇਹ ਲਿਸਟ ਬਣੀ ਹੈ, ਯੂਟਿਊਬਰਾਂ ਦੀ ਲਿਸਟ ਬਣੀ ਹੈ। ਇਹ ਮੈਂ ਮਾਰਚ ਦੇ ਵਿੱਚ ਕਿਹਾ ਸੀਗਾ ਜੀ। ਠੀਕ ਹੈ, ਤੁਹਾਡੇ ਸਾਹਮਣੇ ਦੋਨੇ ਲਿਸਟਾਂ ਆਈਆਂ ਨੇ। ਕੁਝ ਪੱਤਰਕਾਰਾਂ ਦਾ ਮੋਨੀਟਾਈਜੇਸ਼ਨ ਦਾ ਆ ਗਿਆ, ਕੁਝ ਹੁਣ ਬਾਅਦ ਦੇ ਵਿੱਚ ਨਵੀਂ ਸੋਧੀ ਲਿਸਟ 'ਚ ਸਾਡੇ ਵਰਗੇ ਵੀ ਅੜਾਤੇ ਜਿਨ੍ਹਾਂ ਨੇ ਪਹਿਲਾਂ ਖੁਲਾਸੇ ਕੀਤੇ ਜੀ। ਯੂਟਿਊਬਰਾਂ ਵਾਲਾ ਤੁਹਾਡੇ ਸਾਹਮਣੇ ਆ ਸਿਸਟਮ ਕਿ ਕਿਸੇ ਨਾ ਕਿਸੇ ਪ੍ਰਕਾਰ ਦੀ ਇਹ ਕਾਰਵਾਈ ਹੋਣੀ ਜੀ ਲੱਗ ਰਿਹਾ ਸੀਗਾ। ਸੈਕੰਡ ਚੀਜ਼ ਕਿ ਇੱਕ ਲਿਸਟ ਬਾਰੇ ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਇੱਕ ਲਿਸਟ ਇਸ ਤਰ੍ਹਾਂ ਦੀ ਗਈ ਹੋਈ ਆ, ਕੁਝ ਮਤਲਬ ਕਿ ਚੁਣੇ ਹੋਏ ਨੁਮਾਇੰਦਿਆਂ ਦੀ। ਮੈਂ ਉਹਦੇ 'ਚ ਕੋਈ ਗਿਣਤੀ ਨਹੀਂ ਦੱਸ ਸਕਦਾ ਕਿ ਕਿੰਨੇ MLA ਆ, ਕਿੰਨੇ ਫਲਾਂ, ਕਿੰਨੇ ਟਮਕਾ। ਉਹਦੇ 'ਚ ਕੀ ਆ ਗੁਰਪ੍ਰੀਤ ਜੀ, ਮੈਂ ਤੁਹਾਨੂੰ ਆਪਦੀ ਜਿਹੜੀ ਜਾਣਕਾਰੀ ਹੈ ਪਹਿਲਾਂ ਦੱਸ ਦੇਵਾਂ, ਫਿਰ ਇਸ ਬਿਆਨ ਤੇ ਆ ਜਾਏ ਕਿ ਦਰਅਸਲ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਸ਼ਹਿ ਮਾਰ ਕੇ ਖਲੋਤੀ ਹੈ ਕੇਂਦਰ ਸਰਕਾਰ, ਤੇ ਉਹਨਾਂ ਦਾ ਜਿਹੜਾ ਰਣਨੀਤਿਕ ਪੈਂਤੜਾ ਹੈ ਤੁਸੀਂ ਉਹ ਦੇਖੋਗੇ ਮਈ ਜੂਨ ਦੇ ਵਿੱਚ ਜਾ ਕੇ ਅਗਲੇ ਸਾਲ ਜੀ। ਤੋਂ ਚੁੱਪ ਕਿਉਂ ਨਹੀਂ, ਉਸ ਚੁੱਪ ਦਾ ਜਵਾਬ ਮਿਲੇਗਾ। ਪਰ ਤਦ ਤੱਕ ਕੀ ਹੋ ਰਿਹਾ, ਸੁਨੀਲ ਜਾਖੜ ਪਰਸੋਂ ਚੌਥ ਆਏ ਸਨ ਅਬੋਹਰ। ਉੱਥੇ ਉਹਨਾਂ ਨੇ ਇੱਕ ਆਪਦੇ ਵਰਕਰ ਦੇ ਹੱਕ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਉੱਤੇ ਛਾਪੇਮਾਰੀ ਹੋਈ ਸੀ। ਠੀਕ ਹੈ ਜੀ। ਉਸ ਦਰਮਿਆਨ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਸੀ, ਜੋ ਮੈਂ ਗੱਲ ਕਈ ਹਫ਼ਤੇ ਪਹਿਲਾਂ ਕਹੀ ਸੀ। ਉਸ ਗੱਲ ਤੇ ਮੋਹਰ ਲਾਈ ਸੀਗੀ ਸੁਨੀਲ ਜਾਖੜ ਨੇ। ਸੁਨੀਲ ਜਾਖੜ ਨੇ ਕਿਹਾ ਸੀਗਾ ਕਿ ਇਸ ਸਰਕਾਰ ਦੇ ਕੁਝ ਵਿਧਾਇਕ ED ਦੇ ਰਡਾਰ ਤੇ ਹੈ। ਮੈਂ ਰਿਪੀਟ ਕਰ ਦਿੰਦਾ ਜੀ, ਉਹਨਾਂ ਦੇ ਬਿਆਨ ਨੂੰ ਕੋਟ ਕਰਕੇ ਮੈਂ ਰੈਪੀਟੀਸ਼ਨ ਦਿੰਦਾ। ਉਹ ਕਹਿੰਦੇ ਕਿ ਕੁਝ ਵਿਧਾਇਕ ED ਦੇ ਰਡਾਰ ਤੇ ਆ, ਤਾਂ ਫਿਰ ਲਿਸਟ ਆਪੇ ਹੋਈ ਹੈ ਨਾ ਜੀ। ਯਾਨੀ ਜਿਹੜੀ ਗੱਲ ਅਸੀਂ ਕਈ ਮਹੀਨੇ ਪਹਿਲਾਂ, ਕਈ ਹਫ਼ਤੇ ਪਹਿਲਾਂ ਕਹਿਤੀ ਸੀ ਕਿ ਕੁਝ ਲਿਸਟਾਂ ਇਹਨਾਂ ਦੀਆਂ ਗਈਆਂ ਨੇ, ਤੇ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਲਿਸਟਾਂ ਕੇਂਦਰ ਤੱਕ, ਮਤਲਬ ਕਿ ਕੁਝ ਨਾਮ ਇਹਨਾਂ ਦੇ ਆਪਣੇ ਬੰਦਿਆਂ ਵੀ ਪਹੁੰਚਾਏ ਜੀ। ਇੱਕ ਵੱਡਾ ਨਾਮ ਆ, ਉਹਦਾ ਜ਼ਿਕਰ ਵੀ ਕਿਤੇ ਕਰ ਦਿਆਂਗੇ ਜਦੋਂ ਕੋਈ ਇਤਫਾਕ ਬਣਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕਿਵੇਂ ਚੱਲਦਾ। ਹੁਣ ਦੇਖੋ ਜਿਹੜਾ ਡੋਪ ਵਾਲਾ ਮਾਮਲਾ, ਮੈਂ ਤੁਹਾਨੂੰ ਪਿੱਛੇ ਲੈ ਜਾਂਦਾ। ਜਦੋਂ ਬਲਤੇਜ ਪੰਨੂ ਹੁਰੀ, ਪਾਲੀ ਭੁਪਿੰਦਰ ਹੁਰੀ, ਇਹ ਸਾਰੇ ਅੱਗੇ ਲੱਗੇ, ਸਾਡੇ ਵਰਗੇ ਵੀ ਨਾਲ ਸਨ। ਨਸ਼ਾ ਵਿਰੋਧੀ ਜਿਹੜਾ ਹਫ਼ਤਾ ਸੀਗਾ, ਸ਼ਾਇਦ ਤੁਹਾਨੂੰ ਯਾਦ ਹੋਏਗਾ, 2018 ਦੀ ਗੱਲ ਹੈ ਕਿ 17 ਦੀ ਹੈ ਜੀ, 18 ਦੀ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ। ਹੁੰਦਾ ਕੀ ਹੈ ਕਿ ਉਹਤੇ ਬਾਅਦ ਇੱਕ ਸਾਡੀ ਮੀਟਿੰਗ ਹੁੰਦੀ ਹੈ, ਜਿਸ ਤੋਂ ਬਾਅਦ ਸਾਨੂੰ ਗਾਲਾਂ ਵੀ ਬਹੁਤ ਪਈਆਂ। ਹੁਣ ਗਾਲਾਂ ਕਿਹਦੇ ਕੰਮ ਆਈਆਂ ਤੇ ਕਿਹੜੇ ਉਹ ਗਾਲਾਂ ਲਈ ਨਜਾਇਜ਼ ਪਾਤਰ ਸੀ, ਉਸ ਸਮੇਂ ਨੇ ਤੈਅ ਕਰ ਦਿੱਤਾ ਜੀ। ਠੀਕ ਹੈ, ਸਾਡੇ 4 2 ਸਰਕਾਰ ਦਾ ਹਿੱਸਾ ਬਣੇ, ਜਿਹੜੇ ਅਸੀਂ 4 ਸੀ ਗਏ। ਇੱਕ ਯਾਰੀ ਦੋਸਤੀ ਛੱਡ ਕੇ ਹੁਣ ਵਿੱਚ ਵਿਚਾਲੇ ਆ, ਤੇ ਇੱਕ ਤੁਹਾਡੇ ਨਾਲ ਬੈਠਾ ਜੀ, ਤੁਸੀਂ ਮੇਰੇ ਨਾਲ ਆਪੇ ਕਰ ਲੈਣਾ। ਤਾਂ ਹੋਇਆ ਕੀ ਕਿ ਉਸ ਤੋਂ ਬਾਅਦ ਇੱਕ ਆਮ ਆਦਮੀ ਪਾਰਟੀ ਦਾ ਵਫਦ ਵੀ ਗਿਆ ਸੀਗਾ ਕੈਪਟਨ ਨੂੰ ਮਿਲਣ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਅਚਨਚੇਤੀ ਕੈਪਟਨ ਨੂੰ ਮਿਲਣ ਤੋਂ ਬਾਅਦ ਜਦੋਂ ਕੁਛ ਲੀਡਰ, ਉਹਨਾਂ ਦੇ ਵਿੱਚ ਇੱਕ ਉਹ ਵੀ ਲੀਡਰ ਸੀਗਾ ਜਿਹੜਾ ਦੁਬਾਰਾ ਫਿਰ ਕਾਂਗਰਸ 'ਚ ਜੁਆਇਨ ਹੋ ਗਿਆ, ਤੇ ਉਹਨਾਂ 'ਚ ਉਹ ਲੀਡਰ ਸੀਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਪਰਿਵਾਰ 'ਚੋਂ ਸੀਗਾ, ਜਿਹੜਾ ਕਾਂਗਰਸ 'ਚੋਂ ਆਮ ਆਦਮੀ ਪਾਰਟੀ 'ਚ ਆਇਆ ਸੀ। ਇਸ ਤਰ੍ਹਾਂ ਵਫਦ ਗਿਆ ਸੀਗਾ। ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸੀਗਾ ਕਿ ਡੋਪ ਟੈਸਟ ਸ਼ੁਰੂ ਕਰਤਾ ਸੀਗਾ।
ਇਹਨੇ ਵੀ ਡੋਪ ਟੈਸਟ ਦੀ ਫੋਟੋ ਪਾਤੀ, ਇਹਨੇ ਵੀ ਡੋਪ ਟੈਸਟ ਦੀ ਫੋਟੋ ਪਾਤੀ। ਉਹਦਾ ਸਿੱਟਾ ਕੀ ਹੋਇਆ ਸੀ ਕਿ ਉਹ ਮੂਵਮੈਂਟ ਜਿਹੜੀ ਸੀਗੀ ਉਹ ਫੇਲ ਕਰ ਗਈ ਸੀਗੀ ਬਿਲਕੁਲ। ਮਤਲਬ ਹਫ਼ਤਾ ਜਿਹੜਾ ਸੀ ਉਹ ਤਾਂ ਬਹੁਤ ਪੰਜਾਬ ਨੇ ਬੜਾ ਰਿਸਪੌਂਸ ਤਗੜਾ ਕੀਤਾ, ਉਸਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। ਬਟ ਉਸ ਤੋਂ ਬਾਅਦ ਉਹ ਲਹਿਰ ਜਿਹੜੀ ਸੀਗੀ ਉਹ ਬੈਠ ਗਈ। ਉਹਦਾ ਕਾਰਨ ਕੀ ਸੀਗਾ ਕਿ ਪੋਲਿਟਿਕਸ ਉਹਦੇ ਵਿੱਚ ਵੜ ਚੁੱਕੀ ਸੀ। ਪੋਲਿਟਿਕਸ ਤਾਂ ਵੈਸੇ ਹੀ ਸਾਨੂੰ ਲੀਡ ਹੀ ਕਰ ਰਹੀ ਸੀ ਇੱਕ ਤਰ੍ਹਾਂ ਨਾਲ, ਉਦੋਂ ਪਤਾ ਹੀ ਨਹੀਂ ਸੀ, ਸਾਨੂੰ ਥੋੜੇ ਭੇਦ ਸੀਗੇ ਜੀ, ਠੀਕ ਹੈ ਨਾ ਜੀ। ਤਾਂ ਪੋਲਿਟਿਕਸ ਤਾਂ ਲੀਡ ਹੀ ਕਰ ਰਹੀ ਸੀਗੀ ਸਾਨੂੰ। ਅੱਛਾ, ਉਸ ਤੋਂ ਬਾਅਦ ਡੋਪ ਟੈਸਟ ਨੇ ਇਹਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡੋਬਾ ਹੀ ਦਿੱਤਾ। ਉਹਨੇ ਫੇਰ ਡੋਪ ਤੇ ਆ ਗਿਆ। ਜਿੱਦਾਂ ਮਤਲਬ ਕਿ ਰਾਜਾ ਵੜਿੰਗ ਕਹਿ ਰਿਹਾ ਕਿ ਬਈ ਖੇਤੀ ਕਰੋ ਪੋਸਟ ਦੀ, ਤੇ ਦੂਜੇ ਪਾਸੇ ਚੀਮਾ ਕਹਿ ਰਹੇ ਨੇ ਕਿ ਇਹਨਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਆ। ਉਹ ਕਹਿੰਦੇ ਕਿ ਸਾਡੇ ਹੋ ਜਾਣ, ਕੋਈ ਗੱਲ ਨਹੀਂ, ਸ਼ੁਰੂਆਤ ਤੁਹਾਡੇ ਮੁੱਖ ਮੰਤਰੀ ਤੋਂ ਕਰ ਲਈਏ। ਕੁਝ ਕਹੀ ਜਾਂਦੇ ਵਿੱਚ ਸ਼ਰਾਬ ਵਾਲਾ ਵੀ ਰੱਖ ਲਓ, ਫੂਕਣੀ ਜੀ ਚ ਫੂਕ ਮਰਵਾ ਕੇ ਵੀ ਦੇਖੋ ਰੈਂਡਮਲੀ। ਹੁਣ ਇਹ ਨਵੀਂ ਲੜਾਈ ਛਿੜ ਪਈ ਆ ਜੀ। ਗੱਲ ਇਹ ਹੈ ਕਿ ਮੈਂ ਹੈਰਾਨ ਆ ਕਿ ਆਮ ਆਦਮੀ ਪਾਰਟੀ ਇਹੋ ਜਿਹੀ ਲੜਾਈ ਚ ਕਿਉਂ ਲੜ ਰਹੀ ਆ। ਉਹ ਤਾਂ ਸਿੱਧਾ ਜਾ ਕੇ ਲੁਧਿਆਣੇ ਪੱਟ ਤੇ ਥਾਪੀ ਮਾਰ ਕੇ ਕਹੇ ਕਿ 3.5 ਸਾਲ ਵਿਕਾਸ ਦੇ ਨਾਮ ਤੇ ਆਏ ਸੀ, ਵਿਕਾਸ ਦੇ ਕੀਤਾ ਤੇ ਵੋਟ ਪਾ ਦਿਓ, ਨਹੀਂ ਦੇਣਾ ਸੀ। ਇਹ ਕਦੇ ਸੁਖਬੀਰ ਬਾਦਲ ਦੀਆਂ ਹੱਡੀਆਂ ਤੇ ਪਹੁੰਚ ਜਾਂਦੇ ਆ, ਕਦੇ ਮਜੀਠੀਏ ਤੇ ਸੁਖਬੀਰ ਬਾਦਲ ਦੇ ਆਪਸੀ ਰਿਸ਼ਤਿਆਂ ਤੇ ਪਹੁੰਚ ਜਾਂਦੇ ਆ, ਕਦੇ ਕੈਪਟਨ ਦੀ ਅਰੂਸਾ ਤੱਕ। ਮਤਲਬ ਕਿ ਵਾਹੀਆਤ ਗੱਲਾਂ ਹੁਣ ਡੋਪ। ਤਾਂ ਮੇਰੇ ਖਿਆਲ ਦੇ ਨਾਲ ਇਹ ਗੱਲ ਠੀਕ ਆ ਸੁਨੀਲ ਜਾਖੜ ਦੀ ਕਿ ਬਈ ਸਭ ਤੋਂ ਪਹਿਲਾਂ ਤਾਂ ਮਨੀ ਟ੍ਰੇਲ ਦੀ ਜਾਂਚ ਕਰਵਾ ਲਓ ਨਾ, ਡੋਪ ਟੈਸਟ ਦੀ ਕੀ ਲੋੜ ਹੈ, ਬਾਅਦ ਚ ਹੁੰਦਾ ਰਹਿਣਗੇ ਜੀ। ਇਹ ਸੁਨੀਲ ਜਾਖੜ ਦੀ ਜਿਹੜੀ ਗੱਲ ਹੈ ਚੁਭੂਗੀ ਬਹੁਤ, ਇਹਨਾਂ ਨੂੰ ਚੁਭੂਗੀ ਬਹੁਤ। ਪਰ ਤੁਸੀਂ ਸਭ ਕਿਸੇ ਵੀ ਹਲਕੇ ਦੇ ਮਤਲਬ ਵਿੱਚ ਜਾ ਕੇ ਆਪਣੇ ਕਿਸੇ ਨੂਨ ਨੂੰ ਪੁੱਛੋਗੇ, ਤੇ ਖਾਸ ਤੌਰ ਤੇ ਉਹਨਾਂ ਹਲਕਿਆਂ ਚ ਜਿਨ੍ਹਾਂ ਹਲਕਿਆਂ ਦੇ ਵਿੱਚ ਵਿਧਾਇਕਾਂ ਦੀਆਂ ਨਵੀਆਂ ਕੋਠੀਆਂ ਤੇ ਵੱਡੀਆਂ ਕੋਠੀਆਂ ਸਟਾਰਟ ਹੋਈਆਂ, ਉਹ ਤੁਹਾਨੂੰ ਦੱਸ ਦੇਣਗੇ। ਕੈਮਰੇ ਦੇ ਸਾਹਮਣੇ ਨਹੀਂ ਦੱਸਣਗੇ, ਪਰ ਉਦਾਂ ਦੱਸ ਦੇਣਗੇ। ਕਿੱਥੇ ਪੈਲੀਆਂ ਦੇ ਟੱਕ ਬਣਦੇ ਨੇ ਉਹ ਦੱਸਿਆ ਜਾਏਗਾ। ਕਿੱਦਾਂ ਕੋਈ ਇੱਕ ਕਮਰੇ ਦੇ, ਕੋਈ 2 ਕਮਰੇ ਦੇ ਘਰ ਦੇ ਵਿੱਚੋਂ ਨਿਕਲ ਕੇ ਅੱਜ ਹਾਈਵੇ ਤੇ ਬੋਰਡ ਲਾ ਕੇ ਬੈਠਾ ਕਿ ਰਿਹਾਇਸ਼ ਫਲਾਣਾ MLA ਹਾਈਵੇ ਤੇ, ਹਾਂਜੀ ਸਮਝ ਤੋਂ ਬਾਹਰ ਹੈ। ਉਹ ਖੈਰ ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹਦੇ ਚ ਵਜ਼ਨ ਹੈਗਾ। ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ ਕਿ ਡੋਪ ਟੈਸਟ ਨਾਲ ਤਾਂ ਮਨੀ ਟ੍ਰੇਲ ਟੈਸਟ ਹੀ ਇੱਕ ਵਾਰੀ ਕਰ ਦਿੱਤਾ ਜਾਵੇ ਤੇ ਬਿਹਤਰ ਆ। ਤੇ ਇਹਨਾਂ ਨੇ ਆਖਿਆ ਕਿ ਭਾਈ ਸਾਰੇ ਨੇਤਾਵਾਂ ਨੂੰ, ਵਿਧਾਇਕਾਂ ਨੂੰ, ਪ੍ਰਧਾਨਾਂ ਨੂੰ, ਠੀਕ ਹੈ ਨਾ ਜੀ, ਮੈਂ ਚੈਲੰਜ ਕਰਦਾ CM ਵਿੱਤ ਮੰਤਰੀ ਕਿ ਭਾਈ ਤੁਸੀਂ ਇਹ ਮਨੀ ਟ੍ਰੇਲ ਦੀ ਜਾਂਚ ਕਰੋ, ਇਹਦਾ ਜਿੰਮਾ ਜਿਹੜਾ ED ਨੂੰ ਸੌਂਪ ਦਿਓ, ਤੇ ਨਸ਼ਾ ਕਰਨ ਵਾਲਿਆਂ ਨੂੰ ਤੇ ਮਤਲਬ ਕਿ ਫੜ ਹੀ ਲਵਾਂਗੇ, ਕੋਈ ਗੱਲ ਨਹੀਂ, ਲੇਕਿਨ ਵੇਚਣ ਵਾਲਿਆਂ ਨੂੰ ਕੈਸੇ ਫੜੋਗੇ? ਕਹਿੰਦੇ ਨਸ਼ਾ ਕਰਨ ਵਾਲਿਆਂ ਨੂੰ ਤਾਂ ਫੜ ਹੀ ਲਓਗੇ, ਨਸ਼ਾ ਵੇਚਣ ਵਾਲਿਆਂ ਨੂੰ ਕਿਵੇਂ ਫੜੋਗੇ? ਇਹ ਇਸ ਤਰ੍ਹਾਂ ਸੰਭਵ ਹੈ। ਤੇ ਉਹਨਾਂ ਕਿਹਾ ਕਿ ਇਹ ਇਸ ਲਈ ਕਹਿ ਰਹੇ ਆ ਕਿਉਂਕਿ ਅਸੀਂ ਇਲੈਕਸ਼ਨ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੋਂ ਚੰਦਾ ਨਹੀਂ ਲਿਆ, ਠੀਕ ਹੈ ਜੀ। ਇਹ ਕਹਿੰਦੇ ਆ ਕਿ ਅਸੀਂ ਇਲੈਕਸ਼ਨ ਲੜਨ ਲਈ ਨਸ਼ਾ ਵੇਚਣ ਵਾਲਿਆਂ ਤੋਂ ਕੋਈ ਚੰਦਾ ਨਹੀਂ ਲਿਆ, ਇਸ ਕਰਕੇ ਮਨੀ ਟ੍ਰੇਲ ਦੀ ਜਾਂਚ ਕਰੋ। ਦੇਖੋ ਗੱਲ ਜਿਹੜੀ ਹੈ ਕਿ ਬਈ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਜਿਹੜੀ ਆਪਣੀ ਜਾਣਕਾਰੀ ਦੇ ਰਿਹਾ ਸੀਗਾ ਉਹਦੇ ਚ ਥੋੜਾ ਜਿਹਾ ਐਡੀਸ਼ਨ ਹੋਰ ਕਰਦੇ ਆ ਕਿ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਸਰ ਜੀ, ਕਿ ਬਈ ਕੁਝ ਵਿਧਾਇਕਾਂ ਦੇ ਤੇ ਪੈਟਰੋਲ ਪੰਪਾਂ ਦੇ ਖਾਤਿਆਂ ਤੱਕ ਦੇ ਆਡਿਟ ਨੇ ਉਹਨਾਂ ਕੋਲ, ਇੱਥੋਂ ਤੱਕ ਕਿ ਖੱਦਰ ਕਿੰਨੇ 100 ਵਾਲਾ ਮੀਟਰ ਪਾਇਆ ਜਾਂਦਾ ਜੀ, ਇਹਦੇ ਤੇ ਵੀ ਅੱਖ ਹੈ। ਰੱਬ ਮੇਰੀ ਖੈਰ ਕਰੇ ਵੀ ਅੱਖ ਤੇਰੇ ਉੱਤੇ ਰੱਖੀ ਹੋਈ ਆ, ਸੋਨੇ ਦੇ ਤਵੀਰ ਵਾਲਿਆ, ਕੁੜੀ ਨਜ਼ਰਾਂ ਦੀ ਪੱਟੀ ਹੋਈ ਆ। ਗੱਲ ਇਹ ਆ ਕਿ ਅੱਖ ਤੇ ਰੱਖੀ ਹੋਈ ਆ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਸੁਨੀਲ ਜਾਖੜ ਨੇ ਦੱਸ ਤੇ ਦਿੱਤਾ ਪਿਛਲੇ ਦਿਨ ਕਿ ED ਦੇ ਰਡਾਰ ਤੇ ਹੈਗੇ ਨੇ ਕੁਝ ਵਿਧਾਇਕ, ਚੰਗਾ ਉਹ ਨਾਮ ਵੀ ਨਸ਼ਾ ਕਰ ਦੇਣ ਤੇ ਬਿਹਤਰ ਹੈ, ਉਹਨਾਂ ਨੂੰ ਪਤਾ ਸਾਰਾ ਜੀ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਭਾਈ ਰਾਜੋਆਣਾ ਹੋਣਾ ਦੇ ਜਥੇਦਾਰ ਲੱਗਣ ਦੇ ਕਹਿੰਦੇ ਆਸਾਰ ਵੱਧ ਗਏ ਨੇ ਜੀ, ਕੀ ਸੰਕੇਤ ਆ ਰਹੇ ਨੇ? ਦੇਖੋ ਗੁਰਪ੍ਰੀਤ ਜੀ, ਪਤਾ ਕੀ ਆ, ਆਸਾਰ ਤੇ ਕਾਫੀ ਤੁਹਾਨੂੰ ਪਤਾ ਹੀ ਆ ਬਣੇ ਹੋਏ ਨੇ। ਮਸਲਨ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿੱਦਾਂ ਹੁਣ ਕੱਲ ਬਾਬਾ ਹਰਨਾਮ ਸਿੰਘ ਧੁਮਾ ਤੇ ਧਾਮੀ ਦੀ ਜਿਹੜੀ ਸੰਯੁਕਤ ਜੁਆਇੰਟਲੀ ਜਾਂ ਸਾਂਝੇ ਰੂਪ ਦੇ ਵਿੱਚ ਪ੍ਰੈਸ ਕਾਨਫਰੰਸ ਸੀਗੀ, ਇਹਨਾਂ ਨੇ ਉਦੋਂ ਪੱਤਰਕਾਰਾਂ ਦੇ ਮੁਖਾਤਬ ਹੁੰਦੇ ਆ ਜਿਸ ਗੱਲ ਤੇ ਮੋਹਰ ਲਾਈ ਕਿ ਅਸੀਂ ਵਿਚਾਲੜਾ ਰਸਤਾ ਕੱਢ ਰਹੇ ਹਾਂ ਕਿ ਜਿਹਦੇ ਤੇ ਸਹਿਮਤੀ ਬਣ ਜਾਵੇ।
ਹੁਣ ਸਹਿਮਤੀ ਕਿਸ ਨਾਮ ਤੇ ਬਣੇਗੀ? ਵਿਚਾਲੜਾ ਰਸਤਾ ਕੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਜਿਹੜੇ ਜਥੇਦਾਰ ਨੇ ਤਖਤ ਸ੍ਰੀ ਕੇਸਗੜ੍ਹ ਦੇ, ਉਹਨਾਂ ਨੂੰ ਉੱਥੇ ਪੱਕਾ ਕਰ ਦਿੱਤਾ ਜਾਵੇ, ਜਥੇਦਾਰ ਹੈਗੇ ਨਹੀਂ ਜੀ। ਤੇ ਜਿਹੜੀ ਕਾਰਜਕਾਰੀ ਜਥੇਦਾਰੀ ਆ ਉਹਦੇ ਤੋਂ ਮੁਕਤ ਕਰਕੇ ਪੱਕੀ ਜਥੇਦਾਰੀ ਜਿਹੜੀ ਆ ਉਹ ਦੇ ਦਿੱਤੀ ਜਾਵੇ ਬਲਵੰਤ ਸਿੰਘ ਰਾਜੋਆਣਾ, ਤਾਂ ਸਹਿਮਤੀ ਬਣ ਜਾਊਗੀ। ਇਸ ਕਰਕੇ ਕਿਉਂਕਿ ਕੁਲਦੀਪ ਸਿੰਘ ਗੜਗੱਜ ਸਾਹਿਬ ਜਿਹੜੇ ਜਥੇਦਾਰ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹ ਮੁਲਾਕਾਤ ਕਰਕੇ ਆਏ ਸੀ ਜਦੋਂ ਪਟਿਆਲੇ ਰਾਜੋਆਣਾ ਦੀ, ਤਾਂ ਉਹਨਾਂ ਨੇ ਬਾਹਰ ਨਿਕਲ ਕੇ ਕੀ ਗੱਲ ਕਹੀ ਸੀ? ਆਹੋ ਹੀ ਕਹੀ ਸੀ ਕਿ ਭਾਈ ਜੇ ਰਾਜੋਆਣਾ ਨੂੰ ਜਥੇਦਾਰ ਬਣਾਇਆ ਜਾਂਦਾ ਤੇ ਉਹਨਾਂ ਨੂੰ ਖੁਸ਼ੀ ਪ੍ਰਾਪਤ ਹੋਏਗੀ। ਇਹਦਾ ਸਾਫ਼ ਸੰਕੇਤ ਹੈ। ਸੋ ਇਸ ਵਾਸਤੇ ਆਉਣ ਵਾਲੇ ਸਮੇਂ ਦਾ ਜੇ ਸੰਭਾਵੀ ਗੱਠਜੋੜ ਦੇਖੀਏ, ਹੇਠਾਂ ਜਦੋਂ ਕੈਫੇ 'ਚ ਬੈਠੀਏ, ਕਿਸੇ ਮਹਿਫਲ 'ਚ ਬੈਠੀਏ, ਕਿਸੇ ਸਿਆਸੀ ਵਿਚਾਰਕ ਦੀ ਬੈਠਕ ਮਾਣੀਏ, ਤਾਂ ਹੇਠਾਂ ਇਹੋ ਸੰਕੇਤ ਮਿਲ ਰਹੇ ਨੇ, ਚਰਚਾਵਾਂ ਚੱਲ ਰਹੀਆਂ ਕਿ ਅੰਤ ਸੁਖਬੀਰ ਸਿੰਘ ਬਾਦਲ ਤੇ ਸੁਨੀਲ ਜਾਖੜ ਇਹ ਗੀਤ ਗਾਉਂਦੇ ਨਜ਼ਰ ਆਉਣਗੇ ਥੋੜੀ ਦੇਰ ਤੱਕ ਕਿ ਖੌਰੇ ਕਦ ਰੱਬਾ ਹੋਣਗੇ ਵਿਛੜਿਆਂ ਦੇ ਵੇਲੇ, ਤੇ ਅਖੀਰ ਕਹਿਣਗੇ ਕਿ ਕਬ ਕੇ ਵਿਛੜੇ ਮਿਲੇ ਹੈ ਆ ਕੇ ਕਹਾ, ਮਤਲਬ ਕਿ ਫਿਰ ਮੇਲੇ ਹੋ ਜਾਣਗੇ, ਕਹਿਣਗੇ ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਵੇਲੇ। ਮਤਲਬ ਕਿ ਹੇਠਾਂ ਚਰਚਾਵਾਂ ਚੱਲ ਰਹੀਆਂ ਨੇ। ਸਭ ਅੱਜ ਕੱਲ ਲੋਕਾਂ ਦੀ ਬਹੁਤ ਜਾਣਕਾਰੀ ਹੈ ਗੁਰਪ੍ਰੀਤ ਜੀ, ਸਾਰੇ ਨੈਟਵਰਕ ਆਪਦਾ ਸਾਰੇ ਰਡਾਰ ਫਿੱਟ ਕਰੀ ਫਿਰਦੇ ਨੇ, ਤਾਂ ਉਹਦੇ ਸੰਭਾਵੀ ਸੰਕੇਤ ਜਿਹੜੇ ਉਹ ਮਿਲਣੇ ਸਟਾਰਟ ਹੋ ਗਏ। ਤੇ ਜੇ ਏਦਾਂ ਹੁੰਦਾ ਤਾਂ ਕੱਲ ਨੂੰ ਜੇ ਮਨ ਨੂੰ ਗੱਠਜੋੜ ਦੀ ਇਬਾਰਤ ਲਿਖੀ ਜਾਂਦੀ ਹੈ ਤਾਂ ਫਿਰ ਪੱਕੀ ਰਿਹਾਈ ਵੀ ਕੁਝ ਬੰਦੀ ਸਿੰਘਾਂ ਦੀ ਹੋ ਸਕਦੀ, ਉਹਦੇ ਚ ਰਾਜੋਆਣਾ ਦਾ ਨਾਮ ਲਿਸਟ 'ਚ ਪੱਕਾ ਕਰ ਲਿਓ ਜੀ। ਇਸ ਤਰ੍ਹਾਂ ਮਤਲਬ ਕਿ ਸੰਕੇਤ ਜਾਂ ਅਸਾਰ, ਇਮਕਾਨ, ਉਮੀਦ, ਇਹ ਸੰਭਾਵਨਾ ਸਾਰਾ ਕੁਛ ਹੀ ਹੈ ਜਿਹੜਾ ਵਿੱਚ ਵਿਚਾਲੇ ਆ ਜਾਂਦਾ ਹੈ। ਤਾਂ ਕੱਲ ਇਹਨਾਂ ਨੇ ਖੁਦ ਮੋਹਰ ਲਾ ਦਿੱਤੀ ਸੀ ਇਹਨਾਂ ਚਰਚਾਵਾਂ ਤੇ। ਚਰਚਾਵਾਂ ਵੈਸੇ ਜੇ ਤੁਸੀਂ ਵੇਖੋਗੇ ਪਿਛਲੇ 10 ਦਿਨਾਂ ਤੋਂ ਕਾਫੀ ਪੁਖਤਾ ਰੂਪ ਦੇ ਵਿੱਚ ਜਾਂ ਕਾਫੀ ਪ੍ਰਬਲ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਉਧਰ ਇਨਵੈਸਟਮੈਂਟ ਵਾਸਤੇ ਪੋਰਟਲ ਲਾਂਚ ਕੀਤਾ ਗਿਆ ਜੀ ਸਰਕਾਰ ਵੱਲੋਂ। ਦੇਖੋ ਇਨਵੈਸਟਮੈਂਟ ਬਹੁਤ ਜ਼ਰੂਰੀ ਆ, ਬਹੁਤ ਲਾਜ਼ਮ ਹੈ, ਪਰ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਸਾਲ ਕੁ ਪਹਿਲਾਂ ਤੱਕ ਯਾਦ ਹੈ ਕਿ ਬਹੁਤ ਵੱਡੇ ਵੱਡੇ ਬੋਰਡ ਤੁਹਾਨੂੰ ਆਮ ਸ਼ਹਿਰਾਂ 'ਚ ਦਿਸਦੇ ਸੀਗੇ ਕਿ ਇਸ ਗਵਰਨਮੈਂਟ ਦੇ ਵਿੱਚ ਇੰਨੀ ਇਨਵੈਸਟਮੈਂਟ ਆਈ ਆ, ਯਾਦ ਹੈ ਤੁਹਾਨੂੰ ਜੀ? ਹੁਣ ਤੁਸੀਂ ਵੱਡੇ ਸ਼ਹਿਰ 'ਚ ਰਹਿੰਦੇ ਹੋ, ਮੈਂ ਛੋਟੇ ਸ਼ਹਿਰ 'ਚ ਰਹਿਣਾ, ਤੇ ਮੈਂ ਵੀ ਛੋਟੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਤੱਕ ਦਾ ਸਫ਼ਰ ਤੈਅ ਕਰਦਾ ਫਿਰਦਾ, ਕਿਤੇ ਉਹ ਤੁਹਾਨੂੰ ਬੋਰਡ ਵਿਖਾਈ ਨਹੀਂ ਦੇਗਾ, ਕਿਤੇ ਅਖਬਾਰ ਦੀ ਉਹ ਇਸ਼ਤਿਹਾਰਬਾਜ਼ੀ ਤੁਹਾਨੂੰ ਨਜ਼ਰ ਨਹੀਂ ਆਏਗੀ ਕਿ 2 ਸਾਲਾਂ 'ਚ 40,000 ਕਰੋੜ ਜੀ, 45,000 ਕਰੋੜ ਜੀ, ਫਿਰ 80,000 ਕਰੋੜ ਜੀ। ਹੁਣ ਉਹ ਅੰਕੜਾ ਨਹੀਂ ਦੱਸਿਆ ਜਾਂਦਾ ਕੋਈ। ਉਹਦੇ 2 ਕਾਰਨ ਨੇ। ਇੱਕ ਕਿ ਉਹ MOU ਜਿਹੜੇ ਸਾਈਨ ਕੀਤੇ ਗਏ ਸਨ ਉਹਨਾਂ ਦੇ ਵਿੱਚ ਅੰਕੜੇ ਜੋੜੇ ਜਾਂਦੇ ਆ। MOU ਸਾਈਨ ਕਰਨਾ ਤੇ ਇਨਵੈਸਟ ਹੋ ਜਾਣਾ 2 ਅਲੱਗ-ਅਲੱਗ ਪਾਰਟ ਨੇ। ਇਹ ਤਕਨੀਕੀ ਮਾਹਰ ਬਿਹਤਰ ਜਾਣਦੇ ਆ ਜਾਂ ਆਰਥਿਕ ਮਾਹਰ ਬਿਹਤਰ ਜਾਣਦੇ ਆ। ਦੂਜੀ ਗੱਲ, ਜਿੱਦਾਂ ਹੀ ਉਤਲ ਪੁਤਲ ਹੋਈ, ਅਮਰੀਕਾ ਦੇ ਵਿੱਚ ਸਰਕਾਰ ਬਦਲੀ, ਬਹੁਤ ਕੁਝ ਹੋਇਆ, ਯੁੱਧਾਂ ਦੀ ਸਥਿਤੀ ਬਣੀ, ਯਾਨੀ ਆਪਾਂ ਕਹਿ ਲਈਏ ਕਿ ਜੀਓ ਪੋਲਿਟਿਕਸ 'ਚ ਹਲਚਲ ਹੋਈ, ਤਾਂ ਉਹਦਾ ਨਤੀਜਾ ਨਿਕਲਿਆ ਕਿ ਪੂਰੀ ਦੁਨੀਆ ਦੇ ਵਿੱਚੋਂ ਇਨਵੈਸਟਮੈਂਟ ਇੱਧਰ ਉੱਧਰ ਹੋਈ ਤੇ ਇੰਡੀਆ ਦੇ ਵਿੱਚ ਜਿਹੜੀ ਕਹਿ ਲਓ FDI ਆਉਂਦੀ ਸੀ ਉਹ ਘਟ ਗਈ। ਉਲਟਾ ਜਿਹੜੇ ਵਿਦੇਸ਼ੀ ਨਿਵੇਸ਼ਕ ਸੀ ਉਹਨਾਂ ਦਾ ਨਿਵੇਸ਼ ਤੇਜ਼ੀ ਨਾਲ ਨਿਕਲਿਆ ਜੀ। ਤਾਂ ਅੱਗੇ ਜਿਹੜਾ ਸਾਡੇ ਕੋਲ ਬਚਿਆ ਖੁਚਿਆ ਆਉਂਦਾ ਸੀ ਗੁਰਪ੍ਰੀਤ ਜੀ, ਉਹ ਵੀ ਰੁਕ ਗਿਆ। ਤਾਂ ਜਦੋਂ ਤੁਸੀਂ ਤੀਜੇ ਸਾਲ ਵੀ ਕਹੋਗੇ ਕਿ ਇੰਨੇ ਸਾਲਾਂ 'ਚ 80, ਇੰਨੇ 'ਚ ਜੀ 85, ਤਾਂ ਲੋਕ ਕਹਿਣਗੇ ਨਹੀਂ ਕਿ ਘੱਟੋ ਘੱਟ ਹਰੇਕ ਸਾਲ 'ਚ ਕੋਈ 20-25 ਹਜ਼ਾਰ ਕਰੋੜ ਦਾ ਵਾਧਾ ਵੀ ਦਰਜ ਕਰੋ ਨਾ ਜੀ। ਸੋ ਇਸ ਕਰਕੇ ਤੁਸੀਂ ਉਹ ਦੇਖੋਗੇ ਇਨਵੈਸਟਮੈਂਟ ਵਾਲਾ ਇਸ਼ਤਿਹਾਰ ਤੁਹਾਨੂੰ ਬਹੁਤ ਘੱਟ ਦਿਖਾਈ ਦੇਵੇਗਾ, ਜਦ ਕਿ 6 ਮਹੀਨੇ ਸਾਲ ਪਹਿਲਾਂ ਝਾਤੀ ਮਾਰ ਲਓ, ਹਰੇਕ ਦੂਜਾ ਤੀਜਾ ਇਸ਼ਤਿਹਾਰ ਉਸ ਚੀਜ਼ ਦਾ ਆਉਂਦਾ ਸੀਗਾ। ਤਾਂ ਬਹਰਹਾਲ ਇਹਨਾਂ ਨੇ ਕਿਉਂਕਿ ਹੁਣ ਕਾਰੋਬਾਰੀਆਂ ਦੇ ਇਲਾਕੇ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਤੇ ਇਹਨਾਂ ਦਾ ਇਸ ਵੇਲੇ ਯਤਨ ਸਾਰਾ ਜਿਹੜਾ ਹੈ ਨਾ ਉਹ ਕਾਰੋਬਾਰੀਆਂ ਤੇ ਕੇਂਦਰਿਤ ਹੈ ਕਿ ਆ ਵੀ ਹੋ ਜਾਵੇ, ਆ ਵੀ ਹੋ ਜਾਏ। ਤਾਂ ਹੁਣ ਇਹਨਾਂ ਨੇ ਇਨਵੈਸਟਰਸ ਵਾਸਤੇ ਪੋਰਟਲ ਖੋਲ ਦਿੱਤਾ ਹੈ, ਫਾਸਟ ਟਰੈਕ। ਜਿਵੇਂ ਆਪਾਂ ਫਾਸਟ ਟਰੈਕ ਦਾ ਮਤਲਬ ਕੀ ਹੁੰਦਾ ਕਿ ਜਿਵੇਂ ਆਪਾਂ ਸੁਣਦੇ ਨਹੀਂ ਫਾਸਟ ਟਰੈਕ ਕੋਰਟ ਜੀ, ਹੁਣ ਇਹ ਤਾਂ ਹੈ ਨਹੀਂ ਕਿ ਉਹ ਬੜਾ ਫਾਸਟ ਟਰੈਕ ਦੇ ਵਿੱਚ ਜਾ ਕੇ ਦੌੜਦੀਆਂ ਨੇ ਕੋਰਟਾਂ,
ਜਿਵੇਂ ਹੁਸੈਨ ਬੋਲਟ ਹੋਰੀ ਦੌੜਦੇ ਨੇ। ਉਹ ਫਾਸਟ ਟਰੈਕ ਦਾ ਮਤਲਬ ਇਹ ਹੁੰਦਾ ਕਿ ਬਹੁਤ ਤੇਜ਼ੀ ਨਾਲ ਉਹ ਅਦਾਲਤਾਂ ਮੁਕੱਦਮੇ ਨਿਬੇੜਦੀਆਂ, ਉਹਨਾਂ ਨੂੰ ਕਹਿ ਦਿੰਦੇ ਆਪਾਂ ਫਾਸਟ ਟਰੈਕ। ਇਹਨਾਂ ਨੇ ਉਹੀ ਸ਼ਬਦ ਚੁੱਕਿਆ ਫਾਸਟ ਟਰੈਕ ਵੀ ਏਦਾਂ ਪੋਰਟਲ ਜਿਹੜਾ ਉਹ ਅਸੀਂ ਬਣਾਵਾਂਗੇ ਤੇ ਇਹਦੇ ਨਾਲ ਕੀ ਹੋਏਗਾ ਕਿ 45 ਦਿਨ ਦੇ ਵਿੱਚ ਮਨਜ਼ੂਰੀ ਜਿਹੜੀ ਆ ਉਹ ਮਿਲ ਜਾਏਗੀ। ਮਤਲਬ ਕਿ ਕੋਈ ਵੀ ਇਨਵੈਸਟਰ ਆਏਗਾ ਬਾਹਰ, ਇੰਡਸਟਰੀ ਲਾਉਣੀ ਆ ਉਸਨੇ ਜਾਂ ਕੋਈ ਵੀ ਹੋਰ ਇਨਵੈਸਟ ਕਰਨਾ ਕਿਸੇ ਤਰੀਕੇ ਦਾ, ਤੇ ਉਹਦੇ ਲਈ ਜਿਹੜਾ ਵੀ ਉਹਦਾ ਪ੍ਰੋਜੈਕਟ ਹੋਏਗਾ ਉਹਦੇ ਵਾਸਤੇ ਕੋਈ ਦਫ਼ਤਰੀ ਚੱਕਰ ਨਹੀਂ ਲੱਗਣਾ। ਸਿਰਫ ਤੇ ਸਿਰਫ ਤੁਸੀਂ ਉਹ ਮਤਲਬ ਪ੍ਰਪੋਜ਼ਲ ਲਿਆਉਣਾ ਆਪਣਾ ਤੇ 45 ਦਿਨ ਦੇ ਵਿੱਚ ਉਸ ਪੋਰਟਲ ਤੇ ਜਦੋਂ ਤੁਸੀਂ ਅਪਲਾਈ ਕਰੋਗੇ ਤੇ ਸਾਰਾ ਕੁਝ ਹੋ ਜਾਏਗਾ। ਸਾਰੀਆਂ ਮਨਜ਼ੂਰੀਆਂ ਜਿਹੜੀਆਂ 15 ਤੋਂ 17 ਦਿਨਾਂ ਦੇ ਵਿੱਚ ਦੇ ਕੇ ਰਜਿਸਟਰੀ ਦੀ ਪ੍ਰਕਿਰਿਆ ਜਿਹੜੀ ਉਹ ਕਹਿੰਦੇ ਆ ਕਿ ਇੱਥੇ ਹੁੰਦੀ ਆ ਤੇ ਇਸ ਦਫ਼ਤਰ ਦੇ ਵਿੱਚ ਕਹਿੰਦੇ ਕਿ ਰਜਿਸਟਰੀ ਦੀ ਸੁਵਿਧਾ ਵੀ ਹੈ ਤੇ ਸਾਈਟ ਤੇ ਸਾਰੀ ਜਾਣਕਾਰੀ ਜਿਹੜੀ ਆ ਅਪਡੇਟ ਕਰ ਦਿੱਤੀ ਗਈ ਹੈ। ਮਤਲਬ ਅੱਜ ਮਾਨ ਸਾਹਿਬ ਤੇ ਨਾਲ ਵੱਡੇ ਜਿਹੜੇ ਕਹਿ ਲਓ ਕਿ ਸੁਪਰੀਮੋ ਆ ਉਹ ਵੀ ਇੱਥੇ ਮੌਜੂਦ ਸੀ। ਉਹਨਾਂ ਨੇ ਕਿਹਾ ਕਿ ਪੋਰਟਲ ਤੋਂ ਇੰਡਸਟਰੀ ਨਾਲ ਜੁੜੀ ਸਾਰੀ ਮਨਜ਼ੂਰੀ ਜਿਹੜੀ ਹੈ 45 ਯਾਨੀ 1.5 ਮਹੀਨੇ ਦੇ ਵਿੱਚ ਉਹ ਮਿਲੇਗੀ ਤੇ ਕਿਤੇ ਵੀ ਬੈਠ ਕੇ ਇਹਨੂੰ ਅਪਲਾਈ ਕੀਤਾ ਜਾ ਸਕਦਾ। ਸਰਕਾਰੀ ਦਫ਼ਤਰਾਂ ਦੇ ਗੇੜਿਆਂ ਤੋਂ ਤੁਸੀਂ ਬਚ ਜਾਓਗੇ। ਤੇ ਇਸ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਅਸੀਂ ਅੱਗੇ ਹੀ ਸਰਗਰਮ ਮੁਹਾਲੀ ਦੇ ਵਿੱਚ ਇਨਵੈਸਟ ਪੰਜਾਬ ਦੇ ਨਾਮ ਤੋਂ ਇੱਕ ਦਫ਼ਤਰ ਪਹਿਲਾਂ ਤੋਂ ਤਿਆਰ ਹੈ। ਜੇਕਰ ਕੋਈ ਵਿਅਕਤੀ ਆਪਣੀ ਇੰਡਸਟਰੀ ਸਥਾਪਿਤ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਵਾਰ ਜ਼ਮੀਨ ਆਦਿ ਦੇਖ ਕੇ ਪੰਜਾਬ ਦੇ ਦਫ਼ਤਰ ਦੇ ਵਿੱਚ ਅਰਜ਼ੀ ਦੇ ਦੇਵੇ ਤੇ ਉਸ ਤੋਂ ਬਾਅਦ ਸਾਰੀਆਂ ਮਨਜ਼ੂਰੀਆਂ ਜਿਹੜੀਆਂ ਉਹ 15 ਤੋਂ 17 ਦਿਨ ਦੇ ਵਿੱਚ ਦੇ ਕੇ ਰਜਿਸਟਰੀ ਜਿਹੜੀ ਹੈ ਉਹ ਮੁਕੰਮਲ ਕਰ ਲਈ ਜਾਏਗੀ। ਤੇ ਹੁਣ ਤੱਕ ਇਹਨਾਂ ਨੇ ਜੋ ਇਨਵੈਸਟ ਦੱਸਿਆ ਹੈ ਉਹ ਲਗਭਗ 88,000 ਕਰੋੜ ਹੈ। ਆ ਗਈ ਨਾ ਉੱਥੇ ਗੱਲ। ਆ ਹੁਣ ਜਦੋਂ ਆਪਾਂ ਖਬਰ ਤੇ ਗਏ ਆ ਤੇ ਉਹਦੇ ਹੇਠਾਂ ਐਂਡ ਤੇ ਪੰਜਾਬ ਸਰਕਾਰ ਦਾ ਇੱਕ ਦਾਅਵਾ ਹੈ ਕਿ 88,000। ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ 2-2.5 ਸਾਲਾਂ ਚ ਕਹਿੰਦੇ ਸੀ ਕਿ ਸਾਡਾ ਆ ਗਿਆ 80,000 ਕਰੋੜ ਦਾ। ਉਸ ਤੋਂ ਬਾਅਦ ਇਨਵੈਸਟਮੈਂਟ ਨਹੀਂ ਆਈ, ਰੁਕ ਗਏ ਜੀ। ਤਾਂ ਮਤਲਬ ਹੇਠਾਂ ਜਾ ਕੇ ਖਬਰ ਦੇ ਉਹ ਦਾਅਵਾ ਵੀ ਹੈ ਜਿਸ ਗੱਲ ਦੀ ਆਪਾਂ ਗੱਲ ਕਰਕੇ ਆਏ ਆ ਕਿ ਐਕਚੁਅਲ ਚੋਂ ਕਿਉਂ ਗਾਇਬ ਹੋ ਗਏ। ਤਾਂ 88,000 3.5 ਸਾਲ ਨਾਲ ਇਹਨੂੰ ਭਾਗ ਕਰੋ, ਖਾ ਤਕਸੀਮ ਕਰੋ। ਜੇ ਐਵਰੇਜ ਇਨਵੈਸਟਮੈਂਟ ਗਿਣੋਗੇ ਕਿ ਸਾਲ ਚ ਕਿੰਨੇ ਦੀ ਆਈ ਤਾਂ ਕਿੰਨੀ ਕੁ ਬਣੇਗੀ 3.5 ਸਾਲ ਦੀ। ਜੇ ਆਪਾਂ ਲਾਈਏ 25, 30, 75 ਤਾਂ 26, 27 ਇੱਥੇ ਜੇ ਬਣੂਗੀ ਮੇਰੇ ਖਿਆਲ। ਹੁਣ ਤੁਸੀਂ ਇਹ ਚੀਜ਼ ਦੇਖੋ ਕਿ ਸਾਡੀ ਜਿਹੜੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਮੇਰਾ ਮੰਨਣਾ ਕਿ ਮਿਨੀਮਮ ਅਸੀਂ 50,000 ਤੋਂ 1 ਲੱਖ ਕਰੋੜ ਤੱਕ ਦੀ ਛਾਲ ਮਾਰਨੀ ਚਾਹੀਏ। ਤਾਂ ਇਹ ਸਾਡਾ ਟਾਰਗੇਟ ਹੋਣਾ ਚਾਹੀਦਾ। ਕਿਉਂਕਿ ਸਰ ਤੁਸੀਂ ਅੰਕੜੇ ਚੁੱਕ ਲਓ, ਮੈਂ ਕਿਸੇ ਦਿਨ ਸਪੈਸ਼ਲ ਸਟੋਰੀ ਕਰ ਦੂੰਗਾ ਇਹਦੇ ਤੇ ਜੀ। ਇਨਵੈਸਟਰਸ ਜਿਹੜੇ ਆ ਉਹ ਖਿੱਚਣ ਵਾਸਤੇ ਦੂਜੀਆਂ ਸਰਕਾਰਾਂ ਕੀ ਕਰ ਰਹੀਆਂ ਨੇ। ਤੁਸੀਂ ਇਨਵੈਸਟਮੈਂਟ ਦੇ ਗੋਲ ਦੇਖਣੇ ਹੋ, ਤੇਲੰਗਾਨਾ ਦਾ ਦੇਖੋ, ਤਾਮਿਲਨਾਡੂ ਦਾ ਦੇਖੋ, ਯੂਪੀ ਦਾ ਦੇਖੋ, ਈਵਨ ਦੈਟ ਬਿਹਾਰ ਸਾਡੇ ਤੋਂ ਬਿਹਤਰ ਇਨਵੈਸਟ ਖਿੱਚ ਰਿਹਾ ਜੀ। ਬਹੁਤ ਸਟੇਟਾਂ ਇਨਵੈਸਟ ਖਿੱਚ ਰਹੀਆਂ ਨੇ ਸਰ। ਸੋ ਇਸ ਕਰਕੇ ਉਹਨਾਂ ਦੇ ਗੋਲ ਤਾਂ ਕਈ ਲੱਖ ਕਰੋੜ ਦੇ ਜਿਹੜੇ ਅਚੀਵ ਹੋ ਰਹੇ ਨੇ ਜੀ, ਫੋਰਚੂਨੇਟਲੀ ਅਚੀਵ ਹੋ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੋ ਜਿਹੀ ਸਾਡੀ ਸਟੇਟ ਆ, ਸਾਨੂੰ ਘੱਟੋ ਘੱਟ 50,000 ਕਰੋੜ ਤੇ ਮੈਕਸਿਮਮ ਚਲੋ ਕਹਿ ਲਈਏ ਕਿ ਖੁਦਾ ਖੈਰ ਕਰੇ ਇੱਕ ਦਿਨ ਆਵੇ ਤਾਂ ਮੈਕਸਿਮਮ ਅਸੀਂ 1 ਲੱਖ ਕਰੋੜ ਦਾ ਗੋਲ ਜਿਹੜਾ ਉਹ ਰੱਖ ਕੇ ਚੱਲੀਏ ਕਿ ਕਿਸੇ ਦਿਨ ਅਸੀਂ 1 ਲੱਖ ਕਰੋੜ ਨੂੰ ਛੋਹਣਾ ਹੈ 1 ਸਾਲ ਦੇ ਵਿੱਚ। ਫਿਰ ਮਜ਼ਾ ਆਊਗਾ, ਫਿਰ ਤੁਹਾਡਾ ਵਿਕਾਸ ਦੇਖੋ ਕਿੱਦਾਂ ਹੁੰਦਾ। ਫਿਰ ਆ ਜਿਹੜੇ ਤੁਰੇ ਫਿਰਦੇ ਨਾ ਟੀਕੇ ਗੋਲੀਆਂ, ਜਦੋਂ ਸਾਰਿਆਂ ਨੂੰ ਰੁਜ਼ਗਾਰ ਮਿਲਣ ਲੱਗ ਗਿਆ, ਪੈਸੇ ਆਉਣ ਲੱਗ ਗਏ, ਸਰ ਵਿਅਸਤ ਹੋਣ ਲੱਗ ਪਿਆ, ਕਈ ਬਿਮਾਰੀਆਂ ਨਿਕਲ ਜਾਂਦੀਆਂ ਜਦੋਂ ਪੈਸਾ ਆਉਂਦਾ। ਜੀ ਜੀ। ਸੋ ਅੱਗੇ ਚੱਲੀਏ ਤਾਂ ਉਧਰ ਕਹਿੰਦੇ ਲੁਧਿਆਣਾ 'ਚ ਫੂਡ ਸਪਲਾਈ ਕਰਮਚਾਰੀਆਂ ਦੀ ਤਨਖਾਹ ਡੁੱਬੀ ਹੈ ਜੀ। ਤਨਖਾਹ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਈਆਂ ਨੂੰ ਦਿੱਕਤ ਆਏਗੀ। ਕਿਤੇ ਇਹ ਨਾ ਹੋਵੇ ਕਿ ਤੁਸੀਂ ਪੁਲਿਸ ਨੂੰ ਕਾਲ ਕਰੋ ਤੇ ਪੁਲਿਸ ਵਾਲਾ ਕਹੇ ਕਿ ਸਰ ਅਸੀਂ ਤੇ ਧਰਨੇ ਤੇ ਬੈਠੇ ਆ ਫਲਾਣੇ ਥਾਣੇ ਤੇ ਗੇਟ ਮੋਰੇ, ਸਾਡੀ ਤੇ ਤਨਖਾਹ ਨਹੀਂ ਆਈ। ਜੀ ਇਹ ਮੈਂ ਤੇ ਕਈ ਸਾਲ ਤੋਂ ਤੌਖਲਾ ਜਤਾ ਰਿਹਾ ਨਾ ਸਰ ਕਿ ਪੰਜਾਬ ਦੇ ਵਿੱਚ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਬਣ ਸਕਦੇ ਆ। ਕਿਤੇ ਇਹ ਨਾ ਹੋਵੇ ਮਤਾ ਅਸੀਂ ਸਵੇਰੇ ਉੱਠ ਕੇ ਅਖਬਾਰ ਖੋਲੀਏ ਤੇ ਅਖਬਾਰ ਦੇ ਵਿੱਚ ਆਵੇ ਕਿ ਐਮਰਜੈਂਸੀ ਲਾਗੂ ਹੋ ਗਈ। ਐਸੀ ਸਿਚੁਏਸ਼ਨ ਹੈ ਗੁਰਪ੍ਰੀਤ ਜੀ।
ਜੀ ਤੁਸੀਂ ਆਰਥਿਕਤਾ ਨੂੰ ਜਦੋਂ ਸਮਝੋਗੇ, ਆਰਥਿਕਤਾ ਨੂੰ ਜਦੋਂ ਪੜ੍ਹੋਗੇ, ਪੰਜਾਬ ਦੇ ਮੌਜੂਦਾ ਹਾਲਾਤ ਦੇਖੋਗੇ। ਪਰ ਸਭ ਤੋਂ ਵੱਡੀ ਗੱਲ ਕਸੌਟੀ ਹੁੰਦੀ ਹੈ। ਕਈ ਲੋਕ ਪੁੱਛ ਲੈਂਦੇ ਕਿ ਸਰਕਾਰ ਬਿਹਤਰ ਕਿਹੜੀ ਹੈ। ਮੈਂ ਕਹਿੰਦਾ ਕਿ ਇੱਕੋ ਕਸੌਟੀ ਰੱਖ ਲਓ। ਇਕਨੋਮੀ ਦੀ ਕਸੌਟੀ ਤੇ ਮਿਲਨੇ ਸ਼ੁਰੂ ਕਰ ਦਿਓ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ, ਤੁਹਾਨੂੰ ਪਤਾ ਲੱਗ ਜਾਏਗਾ ਕਿ ਬਿਹਤਰ ਕੌਣ ਹੈ। ਇਨਵੈਸਟਮੈਂਟ ਦੀ ਆਪਾਂ ਗੱਲ ਕੀਤੀ ਕਿ ਕਿਹਦੇ ਰਾਜ ਦੇ ਵਿੱਚ ਕਿੰਨਾ ਇਨਵੈਸਟਮੈਂਟ ਆਇਆ, ਕਿਹਦੇ ਰਾਜ ਦੇ ਵਿੱਚ ਸਾਡੀ ਵਿਕਾਸ ਦਰ ਕਿੰਨੀ ਰਹੀ, ਕਿਹਦੇ ਰਾਜ ਦੇ ਵਿੱਚ ਕਰਜ਼ਾ ਕਿੰਨਾ ਚੜਿਆ, ਕਿਹਦੇ ਰਾਜ ਦੇ ਵਿੱਚ ਕਰਜ਼ਾ ਕਿੰਨਾ ਲੱਥਿਆ, ਕਿਹਦੇ ਰਾਜ ਦੇ ਵਿੱਚ ਸਾਡੀ ਪਰ ਕੈਪੀਟਾ ਕਿੱਥੇ ਗਈ। ਉੱਥੋਂ ਤੁਹਾਨੂੰ ਪਤਾ ਲੱਗ ਜੂ ਕਿਹੜਾ ਬੰਦਾ ਪੰਜਾਬ ਲਈ ਬਿਹਤਰ ਆ। ਪਰ ਮੇਰਾ ਮੰਨਣਾ ਕਿ ਜੇ ਇਹ ਕਸੌਟੀ ਤੁਸੀਂ ਕੱਸ ਲਈ ਨਾ ਜੀ, ਉੱਥੇ ਇਨਕਲਾਬ ਦੇ ਜਿਹੜੇ ਦਾਅਵੇ ਕਰਨ ਵਾਲੇ ਇਹ ਰਗੜੇ ਜਾਣਗੇ। ਉਹਨਾਂ ਨੂੰ ਤੇ ਆਪਣੇ ਅੰਕੜੇ ਗਿਣਾਉਣੇ ਨਹੀਂ ਆਉਂਦੇ ਸਾਂ। ਜੀ, ਇਹ ਤੇ ਜਦੋਂ ਪਲਸਤਰ ਦੀਆਂ ਗੱਲਾਂ ਕਰਦੇ ਹੋ ਹਿੱਲ ਜਾਂਦੇ ਨੇ, ਜਦੋਂ ਪਰਸਨਲ ਅਟੈਕ ਹੁੰਦੇ ਆ ਹਿੱਲ ਜਾਂਦੇ ਨੇ। ਹਲੇ ਹੈ ਨਹੀਂ ਕੁਛ ਨਹੀਂ। ਖੈਰ ਪੰਜਾਬ ਦੀ ਸਥਿਤੀ ਜਿਹੜੀ ਆ ਬੜੀ ਡਾਵਾਡੋਲ ਆ। ਹੁਣ ਤੁਸੀਂ ਵੇਖੋ ਸ਼ਨੀ ਐਤਵਾਰ ਆਰਡਰ ਆਉਂਦੇ ਆ ਕਿ ਭਾਈ ਜਿਹੜੇ ਪੈਸੇ ਬਜਟ ਦੇ ਵਿੱਚੋਂ ਅਲਾਟ ਹੋਏ ਨੇ ਉਹ ਸਾਰੇ ਵਾਪਸ ਕਰ ਦਿਓ। ਤੁਸੀਂ ਸੋਚ ਕੇ ਦੇਖੋ ਕਿ ਇੱਕ ਸ਼ਹਿਰ ਦੇ ਵਿੱਚ ਸਥਾਨਕ ਸਰਕਾਰਾਂ ਦਾ, ਲੋਕਲ ਬਾਡੀਜ਼ ਦਾ ਸੀਵਰੇਜ ਦਾ ਕੰਮ ਚੱਲੀ ਜਾਂਦਾ ਹੈ। ਉੱਥੇ ਇਹਨਾਂ ਨੇ ਮੰਨ ਲਓ ਕੋਈ 300 ਕਰੋੜ ਰੁਪਈਆ ਦਿੱਤਾ, 100 ਕਰੋੜ ਰੁਪਈਆ ਲੱਗ ਚੁੱਕਾ, 200 ਕਰੋੜ ਰੁਪਈਆ ਬਕਾਇਆ, ਕਹਿੰਦੇ ਕਿ ਪੈਸਾ ਵਾਪਸ ਭੇਜੋ। ਤਾਂ ਜਿਹੜਾ 100 ਕਰੋੜ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਫਸ ਗਿਆ ਨਾ। ਜਿਹੜੀ ਸੜਕ ਪੱਟੀ ਹੈ, ਜਿਹੜਾ ਖੋਆ ਪੱਟਿਆ, ਪੱਟੇ ਦਾ ਪਟਿਆ ਰਹਿ ਗਿਆ ਨਾ ਜੀ, ਹੀਰ ਨੂੰ ਲੈ ਕੇ ਖੇੜੇ ਵਿਆਹ ਕੇ ਰਾਂਝੇ ਰਹਿ ਗਏ ਮੱਚਾ ਚਾਰ ਦੇ। ਤਾਂ ਗੱਲ ਸੋਚ ਕੇ ਦੇਖੋ ਕਿ ਕੀ ਹਾਲਾਤ, ਉਹ ਕਾਹਦੇ ਵਾਸਤੇ। ਸਰ ਅੱਜ ਤਰੀਕ ਆ 10, 20 ਤਰੀਕ ਤੋਂ ਬਿੱਲ ਬਣ ਜਾਂਦੇ ਆ ਤਨਖਾਹਾਂ ਦੇ, ਖਜ਼ਾਨੇ ਦੇ ਬਿੱਲ ਬਣਦੇ ਆ। ਖਜ਼ਾਨੇ ਦਾ ਕੰਮਕਾਰ ਜਦੋਂ ਤੁਸੀਂ ਦੇਖੋਗੇ ਨਾ ਤਾਂ 20 ਤਰੀਕ ਤੋਂ ਬਿੱਲ ਪੈਣੇ ਸਟਾਰਟ ਹੋ ਜਾਂਦੇ ਆ ਜੀ। ਇੱਕ ਨੂੰ ਕ੍ਰੈਡਿਟ ਹੁੰਦੀ ਹੈ ਨਾ ਤਨਖਾਹ ਜੀ, ਤਾਂ ਦਿਨ ਕਿੰਨੇ ਰਹਿ ਗਏ? 10 ਤਨਖਾਹ ਤੇ ਪੈਨਸ਼ਨ ਦੇਣ ਵਾਸਤੇ ਪੈਸੇ ਵਾਪਸ ਲੈਣੇ ਸਨ ਕਿ ਖਰਚਾ ਚਲਾਈਏ। ਉਹਦਾ ਕਾਰਨ ਕਿ ਜਿਹੜਾ ਬਜਟ ਬਣਾਇਆ ਸੀ ਉਹਦੇ ਵਿੱਚ ਕੇਂਦਰ ਸਰਕਾਰ ਨੇ 16,000 ਕਰੋੜ ਦਾ ਕੱਟ ਲਾਤਾ। 16,000 ਕਰੋੜ ਦਾ ਜੀ। ਮਤਲਬ ਤੁਸੀਂ ਆਪਣੇ ਘਰ ਦਾ ਸਾਲ ਲੰਘਾਉਣ ਵਾਸਤੇ, ਠੀਕ ਹੈ ਜੀ, ਆਪਣਾ ਘਰ ਦਾ ਕੰਮਕਾਰ ਚਲਾਉਣ ਵਾਸਤੇ ਤੁਸੀਂ ਲੱਖ ਰੁਪਈਆ ਰੱਖਿਆ ਸੀਗਾ, ਲੱਖ ਰੁਪਈਆ, ਉਹਦੇ ਚੋਂ 16,000 ਚੋਰੀ ਹੋ ਗਿਆ ਜੀ। 16,000 ਚੋਰੀ ਹੋ ਗਿਆ, ਸਮਝ ਲਓ ਇੱਕ ਤਰ੍ਹਾਂ ਨਾਲ। 16 ਵੈਸੇ ਤਾਂ ਉਹ ਹੈਗਾ ਸੀਗਾ ਨਾ 50,000 ਕਰੋੜ ਕਰਜ਼ਾ ਹੱਦ ਇਹਨਾਂ ਦੀ ਲਗਭਗ 52,000 ਕਰੋੜ, ਤਾਂ ਉਹਦੇ ਚੋਂ 16,000 ਕਰੋੜ ਦਾ ਸ਼ਾਇਦ ਇਹਨਾਂ ਨੂੰ ਕੱਟ ਲੱਗਾ ਹੁਣ ਤੱਕ ਦਾ। 16,000 ਉਸ ਹਿਸਾਬ ਨਾਲ ਕੀ ਆਪਾਂ ਸਿੱਧੇ ਤੌਰ ਤੇ ਲਾ ਲਈਏ ਕਿ ਮੰਨ ਲਓ ਜੇ ਆਪਾਂ ਘਰ ਨੂੰ ਦੇਖੀਏ, ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਰਫਲੀ ਅੰਕੜੇ ਦੀ, ਕਿ ਲੱਖ ਰੁਪਈਆ ਰੱਖਿਆ, ਉਹਦੇ ਚੋਂ 16,000 ਜਾਂ 20,000 ਚੋਰ ਲੈ ਜਾਵੇ, ਤਾਂ ਫਿਰ ਆਪਾਂ ਨੂੰ ਉਹ ਸਾਲ ਲੰਘਾਉਣ ਵਾਸਤੇ ਕੀ ਕਰਨਾ ਪਊਗਾ? ਦੂਜਾ ਜੁਗਾੜ ਜੀ। ਪੰਜਾਬ ਸਰਕਾਰ ਦੇ ਨਾਲ ਐਸੀ ਹਾਲਤ ਹੈ ਕਿ ਜੋ ਬਜਟ ਰੱਖਿਆ ਸੀਗਾ, ਕਿਉਂਕਿ ਵਿੱਤੀ ਵਰ੍ਹਾ ਤੇ ਜਾ ਕੇ 1 ਅਪ੍ਰੈਲ ਨੂੰ ਪੂਰਾ ਹੋਣਾ ਨਾ ਜੀ, 31 ਮਾਰਚ ਨੂੰ ਜੀ, ਤੇ ਕੰਮ ਕਿਵੇਂ ਚਲਾਉਣਾ? ਉੱਤੋਂ ਆ ਗਿਆ ਫਿਰ ਚੁਣਾਵੀ ਵਰ੍ਹਾ ਸ਼ੁਰੂ ਹੋ ਜਾਏਗਾ ਨਾ ਜੀ। 1 ਅਪ੍ਰੈਲ ਤੋਂ ਚੁਣਾਵੀ ਵਰ੍ਹਾ ਸ਼ੁਰੂ ਹੋ ਜਾਏਗਾ ਜੀ ਇਹਨਾਂ ਦਾ। ਸੋ ਗੱਡੀ ਸਲਿੱਪ ਮਾਰਨੀ ਸਟਾਰਟ ਕਰ ਚੁੱਕੀ ਹੈ। ਗੱਡੀ ਕੱਚਾ ਧੂਆ ਮਾਰ ਰਹੀ ਆ। ਗੱਡੀ ਦਾ ਇੰਜਣ ਬਹਿ ਗਿਆ, ਰਿੰਗ, ਪਿਸਟਨ, ਬੋਰ ਮੰਗ ਰਹੀ ਆ। ਗੱਡੀ ਦੇ ਪੱਲੇ ਕੁਛ ਨਹੀਂ ਰਿਹਾ ਸਰ, ਗੱਡੀ ਦੇ ਪੱਲੇ ਕੁਛ ਨਹੀਂ ਰਿਹਾ। ਗੱਡੀ ਤੇ ਖਰ ਖਰ ਖਰਦੀ ਪਈ ਆ। ਸੋ ਇਸ ਕਰਕੇ ਇਹ ਕੁਛ ਹੁਣ ਮੁਲਾਜ਼ਮ ਜਿਹੜੇ ਫੂਡ ਸਪਲਾਈ ਵਾਲੇ ਲੁਧਿਆਣੇ ਤੋਂ ਕਹਿੰਦੇ ਜੀ ਤਨਖਾਹ ਹੀ ਨਹੀਂ ਪਈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਮਹਿਕਮੇ ਐਸੇ ਆ ਜਿਨ੍ਹਾਂ ਨੂੰ ਤਨਖਾਹਾਂ ਲੇਟ ਪੈ ਰਹੀਆਂ ਨੇ, ਤੇ ਐਤਕੀ ਅਗਲੀ ਤਨਖਾਹ ਜਿਹੜੀ ਆਊਗੀ ਉਹ ਇਸ ਤਰ੍ਹਾਂ ਜੁਗਾੜ ਕੀਤਾ ਗਿਆ ਸਰ। ਮੈਨੂੰ ਤੇ ਇਹ ਵੀ ਪਤਾ ਲੱਗਿਆ ਕਿ ਸਰਕਾਰੀ ਭਵਨ ਵੇਚੇ ਜਾ ਰਹੇ, ਜ਼ਮੀਨ ਐਕਵਾਇਰ ਕਰਨ ਵਾਸਤੇ। ਇਹ ਵੀ ਪਤਾ ਲੱਗ ਰਿਹਾ ਕਿ ਸਰਕਾਰ ਜਿਹੜੀ ਆ ਉਹ ਅੰਦਰੋਂ ਅੰਦਰੀ ਘਬਰਾਈ ਹੋਈ ਆ ਕਿ ਭਾਈ ਕਿਵੇਂ ਕਰੀਏ, ਕਿਉਂਕਿ ਕੇਂਦਰ ਸਰਕਾਰ ਨੇ ਬਹੁਤ, ਮੈਂ ਕਹੂੰਗਾ ਕਿ ਇਹਨਾਂ ਨੂੰ ਖੱਜਲ ਕਰ ਦਿੱਤਾ। ਬਾਕੀ ਆਪਾਂ ਨੂੰ ਉਹ ਵੀ ਵੇਖਣਾ ਪਏਗਾ ਕਿ ਉਹ ਨਜਾਇਜ਼ ਕਰ ਰਹੇ ਆ ਕਿ ਜਾਇਜ਼ ਕਰ ਰਹੇ। ਅਸੀਂ ਜਦੋਂ ਇਹਨਾਂ ਦਾ ਕ੍ਰਿਟਿਸਿਜ਼ਮ ਕਰੀਏ ਕਿ ਕਿਤੇ ਇਹ ਨਾ ਹੋਵੇ ਕਿ ਅਸੀਂ ਨਰਿੰਦਰ ਮੋਦੀ ਹੋਰਾਂ ਨੂੰ ਬਰੀ ਕਰ ਰਹੇ। ਇਹਨਾਂ ਦੇ ਕੋਲ ਕੇਂਦਰੀਕਰਨ ਦੀ ਤਾਕਤ ਹੈ, ਪਰ ਜੋ ਮਰਜ਼ੀ ਹੈ ਪੰਜਾਬ ਦੀ ਹਾਲਤ ਡਾਵਾਡੋਲ ਹੈ।
ਤੇ ਐਮਰਜੈਂਸੀ, ਆਰਥਿਕ ਐਮਰਜੈਂਸੀ ਉਦੋਂ ਹੁੰਦੀ ਆ ਜਿੱਦਣ ਤੁਹਾਡੀਆਂ ਵਿਆਜ ਦੀਆਂ ਕਿਸ਼ਤਾਂ ਰੁਕ ਜਾਂਦੀਆਂ, ਜਦੋਂ ਤੁਹਾਡੀ ਤਨਖਾਹ ਦੀ, ਪੈਨਸ਼ਨ ਦੀ ਅਦਾਇਗੀ ਰੁਕ ਜਾਂਦੀ ਹੈ। ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਇੰਟਰਸਟ ਹੀ ਨਹੀਂ ਪੇ ਕਰੋਗੇ ਤਾਂ ਬਸ ਤੁਸੀਂ ਡਿਫਾਲਟ ਕਰ ਜਾਓਗੇ 2-3 ਮਹੀਨਿਆਂ ਦੇ ਅੰਦਰ ਅੰਦਰ ਤੇ ਬਸ ਵਾਜੇ ਵੱਜ ਜਾਣਗੇ। ਕਿਉਂਕਿ ਹਰੇਕ ਸਾਲ ਕਰਜ਼ਾ ਲੈ ਕੇ ਹੀ ਸਟੇਟ ਅੱਗੇ ਵੱਧਦਾ ਹੈ ਕਿ ਕੁਝ ਕਰਜ਼ਾ ਲਿਆ, ਕੁਛ ਆਪਦਾ ਪੈਦਾ ਕੀਤਾ, ਹਰੇਕ ਸਾਲ ਵਧਾਇਆ, ਆਪਦਾ ਵਸੀਲਾ ਵਧਾਇਆ, ਉਹ ਵਧਿਆ ਨਹੀਂ ਤੇ ਬੇੜਾ ਗਰਕ ਹੁੰਦਾ ਗਿਆ। ਬਹੁਤ ਸਥਿਤੀ ਜਿਹੜੀ ਸਾਡੀ ਇਸ ਵੇਲੇ ਡਾਵਾਡੋਲ ਹੈ ਜੀ। ਸੋ ਅੱਗੇ ਚੱਲੀਏ, ਜੇਕਰ ਉਧਰ ਸਿੱਧੂ ਮੂਸੇਵਾਲਾ ਦੇ ਉੱਪਰ BBC ਇੱਕ ਡਾਕੂਮੈਂਟਰੀ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਪਰਿਵਾਰ ਕਹਿੰਦੇ ਕੋਰਟ ਦਾ ਰੁਖ ਕਰ ਲੈਂਦਾ ਹੈ, ਪਹਿਲਾਂ ਵੀ ਬਿਆਨ ਆਇਆ ਸੀ, ਤੇ ਹੁਣ ਉਹ ਡਾਕੂਮੈਂਟਰੀ ਹੋਊਗੀ ਜੀ ਕਿਤੇ ਪ੍ਰਕਾਸ਼ਿਤ ਜਾਂ ਫਿਰ ਰੋਕ ਲੱਗੂਗੀ? ਮੇਰੇ ਖਿਆਲ ਦੇ ਨਾਲ ਸ਼ਾਇਦ ਇੱਕ ਡਾਕੂਮੈਂਟਰੀ ਜਿਹੜਾ ਨਿਰਭਇਆ ਕਾਂਡ ਸੀ ਨਾ ਜੀ, ਉਹਦੇ ਦੋਸ਼ੀਆਂ ਤੇ ਬਣੀ ਸੀ, ਉਹ ਸ਼ਾਇਦ ਬੈਨ ਹੋ ਗਈ ਸੀ। ਤੁਹਾਨੂੰ ਯਾਦ ਹੋਏਗਾ, ਮਾੜਾ ਜਿਹਾ ਗੂਗਲ ਕਰਕੇ ਦੇਖਣਾ ਗੁਰਪ੍ਰੀਤ ਜੀ ਜੇ ਤੁਸੀਂ ਆਨਲਾਈਨ ਜੀ, ਤਾਂ ਉਹ ਸ਼ਾਇਦ ਮੁੜ ਕੇ ਬੈਨ ਹੋ ਗਈ ਸੀ। ਪਰ ਮੈਂ ਦੇਖੀ ਸੀ ਕਿਉਂਕਿ ਮੈਂ ਡਾਊਨਲੋਡ ਕਰ ਲਈ ਸੀ ਸ਼ੁਰੂ ਚ, ਉਹ ਬੈਨ ਹੋ ਗਈ ਸੀ। ਕੁਝ ਡਾਕੂਮੈਂਟਰੀਆਂ ਏਦਾਂ ਬੈਨ ਹੋ ਹੀ ਜਾਂਦੀਆਂ। ਹੁਣ ਇਹਨਾਂ ਦਾ ਤਰਕ ਜਿਹੜਾ ਹੋਏਗਾ ਉਹ ਇਹ ਹੋਏਗਾ ਕਿ ਜਿੱਦਾਂ ਮਤਲਬ ਕਿ ਭਾਈ ਸਾਡੇ ਕੇਸ ਤੇ ਪ੍ਰਭਾਵ ਪੈਂਦਾ ਹੈ, ਜਾਂ ਕੁਝ ਐਸੇ ਤੱਥ ਪੇਸ਼ ਕੀਤੇ ਗਏ ਨੇ ਜਿਨ੍ਹਾਂ ਦੀ ਪ੍ਰਮਾਣਤਾ ਨਹੀਂ ਹੈ, ਜਾਂ ਜਿਹੜੇ ਕਿ ਤੁਸੀਂ ਵਿਖਾ ਨਹੀਂ ਸਕਦੇ, ਸਾਡੇ ਤੋਂ ਤੁਸੀਂ ਰਾਈਟਸ ਨਹੀਂ ਲੈ, ਇਹੀ ਚੀਜ਼ਾਂ ਹੁੰਦੀਆਂ ਨੇ। ਕਿਉਂਕਿ ਇਹਨਾਂ ਨੇ ਉਕਤ ਕੰਪਨੀ ਨੂੰ ਨੋਟਿਸ ਭੇਜਿਆ ਸੀ, ਉਹਨਾਂ ਨੇ ਕਿਹਾ ਕਿ ਨੋਟਿਸ ਦਾ ਜਵਾਬ ਦੇਣ ਵਾਸਤੇ ਸਾਨੂੰ 10 ਦਿਨ ਦਾ ਸਮਾਂ ਦਿਓ, ਪਰ ਉਹਦੇ ਚ ਉਹ ਮੇਰੇ ਖਿਆਲ ਦੇ ਨਾਲ ਆਪਣਾ ਪ੍ਰੀਮੀਅਰ ਰੱਖੀ ਬੈਠੇ ਨੇ, ਠੀਕ ਹੈ ਨਾ ਜੀ। ਸੋ ਇਸ ਕਰਕੇ ਉਹਨਾਂ ਨੇ ਵੀ ਚਲਾਕੀ ਕੀਤੀ ਆ ਕਿ ਉਸ ਤੋਂ ਪਹਿਲਾਂ ਡਾਕੂਮੈਂਟਰੀ ਜਿਹੜੀ ਆ ਉਹ ਚਲਾ ਦਿੱਤੀ ਜਾਵੇ। ਇਹ ਕਹਿੰਦੇ ਆ ਕਿ ਇਹਦਾ ਪ੍ਰਸਾਰਣ ਬਿਲਕੁਲ ਹੋਣਾ ਨਹੀਂ ਚਾਹੀਦਾ। ਸੋ ਇਸ ਕਰਕੇ ਇਹਨਾਂ ਨੇ ਪਟੀਸ਼ਨ ਇੱਕ ਜਿਹੜੀ ਆ ਉਹ ਫਾਈਲ ਕਰ ਦਿੱਤੀ ਆ ਕਿ 10 ਦਿਨ ਦਾ ਜਦੋਂ ਤੱਕ ਸਮਾਂ ਮੰਗਿਆ ਤਾਂ ਫਿਰ ਉਦੋਂ ਤੱਕ ਕੋਈ ਵੀ ਉਹਦੀ ਸਕਰੀਨਿੰਗ ਜਿਹੜੀ ਆ ਉਹ ਵੀ ਰੋਕ ਦਿੱਤੀ ਜਾਣੀ ਚਾਹੀਦੀ ਹੈ। ਕੋਰਟ ਉਹਦੇ ਚ ਬਈ ਕਿਤੇ ਵੇਖੇ ਕਿ ਜੇ ਗੁੰਜਾਇਸ਼ ਹੈਗੀ ਆ ਤਾਂ ਫੌਰੀ ਤੌਰ ਤੇ ਉਹਨੂੰ ਮਤਲਬ ਕਿ ਰੋਕ ਦਿੱਤਾ ਜਾਵੇ ਜੋ ਸਕਰੀਨਿੰਗ ਹੋਣੀ ਆ। ਬਹਰਹਾਲ ਦੇਖਦੇ ਆ। ਬਲਕੌਰ ਸਿੱਧੂ ਅੱਗੇ ਇੱਕ ਕਿਤਾਬ ਲਿਖਣ ਵਾਲੇ ਮਨਜਿੰਦਰ ਮਾਖਾ ਦੇ ਵੀ ਮਗਰ ਪੈ ਗਏ ਸਨ, ਤੁਹਾਨੂੰ ਯਾਦ ਹੋਏਗਾ ਜੀ। ਇਹਨੂੰ ਡਾਕੂਮੈਂਟਰੀ ਵੀ, ਪਰ ਮੇਰੇ ਖਿਆਲ ਦੇ ਨਾਲ ਇੱਕ ਪੜਾਅ ਤੇ ਜਾ ਕੇ, ਚਲੋ ਹਾਲੇ ਉਹਨਾਂ ਦਾ ਕੇਸ ਚੱਲਦਾ ਹੈ, ਮੇਰੇ ਖਿਆਲ ਦੇ ਨਾਲ ਖੁੱਲ ਕੇ ਲਿਖਣ ਦੇਣਾ ਚਾਹੀਦਾ, ਮੇਰਾ ਇਹ ਆਪਣਾ ਮੰਨਣਾ। ਇਦਾਂ ਮੈਂ ਵੀ ਇੱਕ ਮਿਸਾਲ ਦਿੱਤੀ ਸੀਗੀ ਕਿ ਜਦੋਂ ਇੰਦਰਾ ਗਾਂਧੀ, ਨਹਿਰੂ ਜਾਂ ਇਹਨਾਂ ਦੇ ਪਰਿਵਾਰ ਦੀ ਗੱਲ ਚੱਲਦੀ ਹੈ ਨਾ, ਤੁਸੀਂ ਦੇਖ ਲਓ ਗਾਂਧੀ ਫੈਮਿਲੀ ਤੇ 36 ਕਿਤਾਬਾਂ ਹੱਕ ਚ ਨੇ ਤੇ 36 ਵਿਰੋਧ ਚ ਹੋਣਗੀਆਂ। ਇੰਨੀਆਂ ਕਿਤਾਬਾਂ ਨੇ, ਤੁਸੀਂ ਮੇਰੇ ਖਿਆਲ ਦੇ ਨਾਲ ਸਾਲਾਂ ਬੱਧੀ ਪੜ੍ਹਦੇ ਰਹੋਗੇ ਜੇ ਇਕੱਲੇ ਗਾਂਧੀ ਫੈਮਿਲੀ ਤੇ, ਕੋਈ ਹੱਕ ਚ ਹੈ ਕੋਈ ਵਿਰੋਧ ਨਹੀਂ। ਤਾਂ ਇਸ ਤਰ੍ਹਾਂ ਹੀ ਚੱਲਦਾ ਹੁੰਦਾ। ਦੇਖਦੇ ਆ ਅੱਗੇ ਕੀ ਬਣਦਾ, ਪਰ ਇਹਨਾਂ ਦੇ ਕੁਝ ਇਤਰਾਜ਼ ਹੈਗੇ ਆ। ਤਾਂ ਉਹ ਡਾਕੂਮੈਂਟਰੀ ਮੈਂ ਜਿਵੇਂ ਤੁਹਾਨੂੰ ਦੱਸਿਆ ਨਿਰਭਇਆ ਦੇ ਦੋਸ਼ੀਆਂ ਤੇ ਬਣੀ ਸੀ, ਤਾਂ ਇੱਕ ਅੱਛੀ ਗੱਲ, ਠੀਕ ਹੈ ਬੈਨ ਕਰ ਦਿੱਤੀ ਗਈ ਸੀ, ਮੈਂ ਉਹਦਾ ਕੋਈ ਕਿੰਤੂ ਪਰੰਤੂ ਨਹੀਂ ਕਰੂੰਗਾ। ਪਰ ਜਦੋਂ ਉਹਨੂੰ ਗੌਰ ਨਾਲ ਦੇਖੋਗੇ, ਜਿਹੜੀ ਉਹ ਦੋਸ਼ੀਆਂ ਤੇ ਬਣਾਈ ਡਾਕੂਮੈਂਟਰੀ ਫਿਲਮਾਈ ਗਈ ਸੀਗੀ, ਤਾਂ ਜੋ ਬੋਲ ਰਹੇ ਸਨ, ਜੋ ਦੱਸ ਰਹੇ ਸਨ, ਤਾਂ ਉਹਦੇ ਚੋਂ ਕੋਈ ਚੀਜ਼ ਮੈਂ ਜੇ ਨੋਟ ਕੀਤੀ ਸੀ ਉਹ ਇਹ ਸੀ ਕਿ ਸਾਰੇ ਹੀ ਇਹ ਜਿਹੜੇ ਸੀਗੇ ਇਹ ਬਿਲਕੁਲ ਪੜ੍ਹੇ ਲਿਖੇ ਨਹੀਂ ਸੀ, ਬੇਹੱਦ ਮਤਲਬ ਕਿ ਪਛੜੇ ਸਮਾਜ ਚੋਂ ਆਏ ਸੀਗੇ, ਤਾਂ ਬੇਹੱਦ ਦਰਿੰਦੇ ਜਿਹੜੇ ਸੀਗੇ ਉਹ ਇਸ ਤਰ੍ਹਾਂ ਹੀ ਬਣੇ। ਮਤਲਬ ਪੜ੍ਹਾਈ ਲਿਖਾਈ, ਸੰਸਕਾਰ, ਗੁਣ ਜਿਹੜੇ ਇਹ ਬਹੁਤ ਮਾਇਨੇ ਰੱਖਦੇ ਆ। ਮੈਂ ਉਹਦੇ ਚੋਂ ਨਿਚੋੜ ਕੱਢਿਆ ਸੀ, ਉਹ ਡਾਕੂਮੈਂਟਰੀ ਕਈ ਸਾਲ ਪਹਿਲਾਂ ਮੈਂ ਦੇਖੀ ਸੀ ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਸਮਾਣਾ ਹਾਦਸੇ ਨੂੰ ਲੈ ਕੇ ਲੰਬੇ ਸਮੇਂ ਤੱਕ ਬੱਚਿਆਂ ਦੇ ਮਾਪੇ ਧਰਨੇ ਤੇ ਬੈਠੇ ਰਹੇ, ਉਸ ਤੋਂ ਬਾਅਦ ਹਾਰ ਪਾ ਕੇ DC ਦਾ ਸਵਾਗਤ ਵੀ ਕੀਤਾ ਉਹਨਾਂ ਨੇ, ਤੇ ਹੁਣ ਕਹਿੰਦੇ ਵੀ ਆਖਰਕਾਰ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਈ ਤੇ ਟਿੱਪਰ ਮਾਲਕ ਗ੍ਰਿਫਤਾਰ ਹੋਇਆ ਜੀ। ਇਸ ਦਰਮਿਆਨ ਤੁਸੀਂ ਇੱਕ ਨਾਂ ਛੱਡ ਰਹੇ ਹੋ, ਕਿਤੇ ਯਾਰੀ ਤੇ ਨਹੀਂ, ਜੋੜੇ ਮਾਜਰਾ ਕੇ ਉਹਨਾਂ ਨੂੰ ਜਾ ਕੇ ਸਹੁੰ ਚੁੱਕਣੀ ਪਈ ਜੀ। ਜੋੜੇ ਮਾਜਰਾ ਨੂੰ ਜਾ ਕੇ ਉਹਨਾਂ ਦੇ ਵਿੱਚ ਸਹੁੰ ਚੁੱਕਣੀ ਪਈ ਸੀ ਕਿ ਇਹ ਟਿੱਪਰ ਮੇਰੇ ਨਹੀਂ ਹੈਗੇ ਜੀ। तो खैर इंटरेस्टिंग है क्योंकि मुख्यमंत्री तक ਨੂੰ ਜਾਣਾ ਪਿਆ, DC ਦੀ ਆਰਤੀ ਉਤਾਰੀ ਗਈ। ਫਿਲਹਾਲ ਖਬਰ ਵੱਡੀ ਆ ਰਹੀ ਹੈ ਕਿ ਰਣਵੀਰ ਸਿੰਘ ਨਾਂ ਦੇ ਇਸ ਟਰੱਕ ਮਾਲਕ ਨੂੰ, ਟਿੱਪਰ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਇਹਦੀ ਜਾਂਚ ਹੋਵੇ ਕਿ ਇਹਦਾ ਟਿੱਪਰ ਕਿਵੇਂ ਚੱਲ ਰਿਹਾ ਸੀ। ਹੁਣ ਤਾਂ ਆ ਗਿਆ ਨਾ ਕਦੋਂ ਜੀ, ਕਿਉਂਕਿ ਮੈਂ ਤੁਹਾਨੂੰ ਯਾਦ ਹੋਣਾ ਕੁਝ ਦਿਨ ਪਹਿਲਾਂ ਪੋਸਟ ਪਾਈ ਸੀ ਉਹਦੇ ਤੇ, ਉਹਦਾ ਕੁਝ ਵੀ ਨਹੀਂ ਹੈ।
ਬੀਮਾ ਨਹੀਂ ਹੈ ਉਹਦਾ, ਮਤਲਬ ਕਿ ਹਰਿਆਣੇ 'ਚ ਇੱਕ ਚਲਾਨ ਹੋਇਆ ਸੀਗਾ, ਉਹਦੀ ਪਾਸਿੰਗ ਜਿਹੜੀ ਆ ਉਹ ਲੰਘੀ ਹੋਈ, ਸਾਰਾ ਕੁਝ ਹੀ ਕੰਡਮ ਸੀ ਉਹਦਾ। ਫਿਰ ਉਹ ਟਿੱਪਰ ਪਟਿਆਲੇ ਵਰਗੇ ਇਲਾਕੇ 'ਚ, ਸਮਾਣੇ ਵਰਗੇ ਇਲਾਕੇ 'ਚ ਇੰਨਾ ਚਿਰ ਕਿਵੇਂ ਚੱਲਦਾ ਰਿਹਾ? ਇਹਦੀ ਜਾਂਚ ਹੋਣੀ ਚਾਹੀਦੀ ਹੈ ਸਾਹਿਬ। ਸੋ ਅੱਗੇ ਚੱਲੀਏ ਤਾਂ ਉਧਰ ਕਿਸਾਨਾਂ ਨੇ ਹਾਈਵੇ ਤੇ ਕਬਜ਼ਾ ਕੀਤਾ ਹੈ ਜੀ। ਇਹ ਹਰਿਆਣੇ ਦੇ ਕਿਸਾਨ ਆ ਜੀ, ਤੇ ਹਰਿਆਣਵੀ ਤੁਹਾਨੂੰ ਪਤਾ ਹੀ ਆ ਕੱਬੇ ਹੁੰਦੇ ਨੇ। ਗੱਲ ਇਹ ਆ ਕਿ ਹਰਿਆਣੇ ਦੇ ਵਿੱਚ ਪਹਿਲਾਂ ਤਾਂ ਟਰੈਕਟਰ ਟਰਾਲੀਆਂ ਖੜੀਆਂ ਕਰਤੀਆਂ ਇਹਨਾਂ ਨੇ, ਤੇ ਫਿਰ ਦੀਵਾਰ ਜਿਹੜੀ ਸੀਗੀ ਉਹ ਇਹਨਾਂ ਨੇ ਬਣਾਉਣੀ ਸ਼ੁਰੂ ਕਰ ਦਿੱਤੀ। ਤਾਂ ਹਰਿਆਣੇ ਦਾ ਕੁਰਕਸ਼ੇਤਰ ਇਲਾਕਾ ਹੈ, ਭੇਵਾ ਸਟੇਟ ਹਾਈਵੇ ਨੰਬਰ 6। ਇਹ ਭੇਵਾ ਹੈ ਨਾ ਜਿਹੜਾ ਇੱਥੇ ਨੇੜੇ ਹੀ ਮਾਨ ਸਾਹਿਬ ਦੇ ਸਹੁਰੇ ਆ ਜੀ, ਇਹ ਉਹ ਇਲਾਕਾ ਹੈ ਜੀ। ਜਦੋਂ ਆਪਾਂ ਪਟਿਆਲੇ ਤੋਂ ਹਰਿਆਣੇ ਨੂੰ ਐਂਟਰ ਹੁੰਦੇ ਆ ਨਾ ਜੀ, ਇੱਧਰ ਵਾਇਆ ਤੂਦਨ ਸਾਧਾ, ਜਿੱਥੇ ਆ ਮਾਨ ਸਾਹਿਬ ਪਰਸੋਂ ਗਏ ਸਨ, ਤਾਂ ਇਹ ਸਾਰਾ ਜਿਹੜਾ ਸੜਕ ਵਾਲਾ ਕੰਮ ਹੈ ਇੱਧਰੋਂ ਹੀ ਨਿਕਲਦਾ। ਤਾਂ ਅੱਗੇ ਜਾ ਕੇ ਭੇਵਾ ਆ ਜਾਂਦਾ, ਚੀਕਾ ਆ ਜਾਂਦਾ, ਤਾਂ ਕੁਰਕਸ਼ੇਤਰ ਆ ਜਾਂਦਾ ਅੱਗੇ। ਸੋ ਇਹ ਜਿਹੜਾ ਏਰੀਆ ਆਪਣੇ ਨਾਲ ਹੀ ਲੱਗਦਾ। ਤਾਂ ਇੱਥੇ ਇਹ ਆ ਕਿ ਕਿਸਾਨਾਂ ਦਾ ਦੋਸ਼ ਹੈ ਕਿ PWD ਨੇ 87 ਚ ਇਹਨਾਂ ਦੀ ਜ਼ਮੀਨ ਤੇ ਸੜਕ ਬਣਾ ਦਿੱਤੀ ਸੀ ਜੀ। 3 ਵਾਰ ਕੋਰਟ ਚੋਂ ਕਿਸਾਨ ਕਹਿੰਦੇ ਕਿ ਵੀ ਕੇਸ ਜਿੱਤ ਚੁੱਕੇ ਆ, ਤੇ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ। ਇਸ ਲਈ ਪਰੇਸ਼ਾਨ ਹੋ ਕੇ ਉਹ ਕਹਿੰਦੇ ਕਿ ਵੀ ਅਸੀਂ ਆਖਿਆ ਫਿਰ ਸਾਡਾ ਇਹ ਆ ਕਿ ਕਿਉਂ ਨਾ ਕੰਧ ਕੋਠਾ ਕਰ ਲਈਏ ਫਿਰ ਇੱਥੇ ਕੋਈ ਜੀ। ਤਾਂ ਹੁਣ SHO ਜਾਨਪਾਲ ਸਿੰਘ ਜਿਹੜੇ ਆ ਉੱਥੇ ਉਹ ਕਹਿੰਦੇ ਕਿ ਬਲਵਿੰਦਰ ਸਿੰਘ ਤੇ ਨਾਲ ਨਰਿੰਦਰ ਸਿੰਘ, ਵਿਪਨ ਸਿੰਘ, ਅਮਰਤਪਾਲ ਸਿੰਘ, ਦਲਜੀਤ ਸਿੰਘ, ਆ ਵੇਖਿਆ ਨਾ ਨਾਂ ਆ ਗਏ ਨਾ, ਦਲਜੀਤ ਸਿੰਘ, ਅਮਰਤਪਾਲ ਸਿੰਘ, ਇਹ ਮਤਲਬ ਕਿ ਸਿੱਖ ਹੋਣਗੇ ਨਾ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਪੰਜਾਬ ਨਾਲ ਲੱਗਦੀ ਬੈਲਟ ਹੈ, ਭੇਵਾ ਬਿਲਕੁਲ ਆਪਣੇ ਨਾਲ ਲੱਗ ਜਾਂਦਾ ਪੰਜਾਬ ਦੇ। ਸੋ ਇਸ ਕਰਕੇ ਇਹ ਕਹਿੰਦੇ ਆ ਕਿ FIR ਕੱਟ ਦਿੱਤੀ ਆ। ਹੁਣ ਦੇਖੋ ਇਹ ਤਾਂ ਫਿਰ ਗਲਤ ਗੱਲ ਹੈ ਨਾ। ਚਲੋ FIR ਕੱਟ ਦਿੱਤੀ ਹੈ, ਤੁਸੀਂ FIR ਕੱਟਣ ਤੋਂ ਬਾਅਦ ਠੀਕ ਹੈ, ਤੁਸੀਂ ਉਹਨਾਂ ਦੀ ਕਾਰਵਾਈ ਕਰ ਦਿਓ, ਕੋਈ ਗੱਲ ਨਹੀਂ। FIR ਕੱਟਤੀ ਹੈ, ਠੀਕ ਆ, ਪਰ ਜੋ ਉਹਨਾਂ ਦਾ ਹੱਕ ਬਣਦਾ ਉਹ ਵੀ ਦੇ ਦਿਓ। ਜੇ ਇਹਨਾਂ ਨੇ ਇਹ ਗਲਤੀ ਕੀਤੀ ਆ ਤਾਂ ਫਿਰ ਜੋ ਅਫਸਰਸ਼ਾਹੀ ਨੇ ਗਲਤੀ ਕੀਤੀ ਹੁਣ ਤੱਕ ਉਹਨਾਂ ਦਾ ਹੱਕ ਮਾਰ ਕੇ ਉਹ ਵੀ ਵਿਆਜ ਸਮੇਤ ਅਦਾ ਕਰ ਦਿਓ, ਤਾਂ ਗੱਲ ਖਤਮ ਹੈ ਜੀ। ਸੋ ਇਹ ਤਾਂ ਹੈ ਜੀ। ਸੋ ਇੱਥੇ ਹੀ ਖਬਰਾਂ ਤੇ ਲਾਉਨੇ ਆ ਵਿਰਾਮ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।